अच्छा प्रीतू सिंह भी गल तेरी ठीक है यार, पर ये दस तू इन्ना लेट क्यों होया? अजे तेरे भरावा कल डिगदे रहे। ਉਹ ਤਾਇਆ ਸਿਆ ਆ ਤਾਂ ਮੈਂ ਕੱਲ ਰਾਤੀ ਜਾਣਾ ਸੀ। अच्छा ਰਸਤੇ ਵਿੱਚ ਜਦੋਂ ਮੈਂ ਚੰਡੀਗੜ੍ਹ ਲੱਗ ਗਿਆ ਆਇਆ ਆਹੋ ਤਾਂ ਉੱਥੇ ਬੈਠੀਆਂ ਸਵਾਰੀਆਂ ਆਵਾਗੌਣ, ਪਤਾ ਲੱਗਾ ਬੱਸਾਂ ਵਾਲੇ ਤਾਂ ਬੱਸਾਂ ਬੰਦ ਕਰੀ ਬੈਠੇ ਆ। पर तेनू की फर्क पैंदा ट्रक में चली? तू तो ट्रक में चढ़ना बस वाले करी जाते। कहने किहड़ा ट्रक च बस रख के आनी ते बस विच ट्रक रख के तू आनी। ਬੋਲੀਆ ਗੱਲ ਨੂੰ ਸਮਝ ਹੀ ਨਹੀਂ ਹੁੰਦੀ ਆ। ਮੈਂ ਤਾਂ ਤਾਏ ਨੂੰ ਪਹਿਲੇ ਕਹਿੰਦਾ ਸੀ ਆ ਬੱਸਾਂ ਬੰਦ ਹੋਈਆਂ ਤਾਂ ਸਵਾਰੀਆਂ ਰੁਲਦੀਆਂ ਫਿਰਦੀਆਂ ਸੀ। ਜਦ ਮੈਂ ਤਾਇਆ ਉੱਥੋਂ ਲੰਘਣ ਲੱਗਾ ਤਾਂ ਮੈਨੂੰ ਇੱਕ ਬਜ਼ੁਰਗ ਜੋੜੇ ਨੇ ਹੱਥ ਦਿੱਤਾ। अच्छा ਤਾਂ ਉਹਨਾਂ ਨੇ ਦੱਸਿਆ ਪੁੱਤ ਅਸੀਂ ਸਵੇਰ ਦੇ ਬੈਠੇ ਆ, ਪਿੰਡ ਪੁੱਜਣਾ ਸੀ, ਹਨੇਰਾ ਹੋ ਚੱਲਿਆ, ਬੱਸਾਂ ਤਾਂ ਆਉਂਦੀਆਂ ਨਹੀਂ, ਆ ਸਾਨੂੰ ਗਾਹਾਂ ਲਾ ਦੇ ਦੂਜੇ ਪਿੰਡ। ਤਾਂ ਤਾਇਆ ਸਿਆ ਮੈਂ ਉਹਨਾਂ ਨੂੰ ਉਹਨਾਂ ਦੇ ਪਿੰਡ ਛੱਡਣ ਚੱਲ ਗਿਆ। अच्छा फिर बकरी कमाई करके आया ਆ ਤੇਰੇ ਵਰਗੇ ਬਜ਼ੁਰਗਾਂ ਤੋਂ ਕਾਹਦੀ ਕਮਾਈ? भरावा मैंने बजुर्ग ना कहीं गल सुन ला तू मैनू है तेन बजुर्ग लगता मैं ਉਹ ਤਾਇਆ ਦਿਲੋਂ ਜਵਾਨ ਆਊਗਾ, ਸ਼ਕਲੋਂ ਦਾੜੀ ਚਿੱਟੀ ਕਰਕੇ ਬਜ਼ੁਰਗ ਕਹਿ ਨਹੀਂ ਰਿਹਾ। ਚੱਲ ਕੋਈ ਨਹੀਂ ਕਹਿ ਲਾ ਹੁਣ, ਚਿੱਟੀ ਤੇਰੀ ਵੀ ਹੋ ਜਾਣੀ ਕਿਸੇ ਦਿਨ। ਮੈਂ ਤਾਇਆ ਥੋੜੇ ਦਿਨ ਕਾਲੀ ਕਰ ਲਊ। ਅੱਛਾ ਤੈਨੂੰ ਮੂੰਹ ਕਾਲਾ ਕਰਨ ਦੀ ਆਦਤ ਹੈ। ਤੇਰੀ ਤਾਂ ਤੂੰ ਨਹੀਂ ਟਲਦਾ ਤੈਨੂੰ। ਕੋਈ ਗੱਲ ਨਹੀਂ ਹਾਂ ਦੋ ਇਹ ਕਹਿੰਦਾ ਦੋ ਮੈਂ ਕਹਿੰਦਾ ਨਾ ਫਿਰ ਕੀ ਫਰਕ ਪੈਂਦਾ ਵਾ ਲੜਾ ਮੈਨੂੰ ਪਤਾ ਤੇਰਾ ਮੈਚ ਬਰਾਬਰ ਹੀ ਹੁੰਦਾ ਤਾਂ ਮਰਜ਼ੀ ਹੋ ਅਜੇ ਨਹੀਂ ਮੰਨਦੇ ਤਾਂ ਹਾਰਾ ਨਹੀਂ ਮੰਨੀ ਦੀਆਂ। ਆ ਮਾਟਰਾ ਤੂੰ ਤਾਂ ਅਖਬਾਰਾਂ ਪੜ੍ਹਦਾ ਰਹਿਣਾ ਆ, ਤੈਨੂੰ ਪਤਾ ਬੱਸਾਂ ਦੇ ਡਰਾਈਵਰਾਂ ਨੇ ਹੜਤਾਲ ਕੱਲ੍ਹ ਕੀਤੀ ਸੀ। ਹੜਤਾਲ ਦਾ ਬਹੁਤ ਆਇਆ, ਸਾਰੇ ਪਾਸੇ ਇਹੀ ਹਾਲ ਆ। ਅੱਛਾ ਚਾਹੇ ਆਪਾਂ ਹੈਲਥ ਡਿਪਾਰਟਮੈਂਟ ਸਿਹਤ ਮੰਤਰਾਲੇ ਦੀ ਗੱਲ ਕਰ ਲਈਏ, ਚਾਹੇ ਆਪਾਂ ਐਜੂਕੇਸ਼ਨ ਮਾਸਟਰਾਂ ਦੇ ਕਿੱਦਾਂ ਕੁੱਟ ਪੈਂਦੀ ਆ, ਚਾਹੇ ਬਾਦਲ ਸਰਕਾਰ ਆ ਉਹ ਜਿਹਨੂੰ ਮਾੜਾ ਮੋਟਾ ਗੁੱਸਾ ਨੂੰ ਮਾਸਟਰ ਤੇ ਲਾ ਦੇ, ਮਾਸਟਰਾਂ ਤੇ ਲਾਉਂਦਾ। ਉਹ ਬਿਲਕੁਲ ਵਿਚਾਰੇ ਗਰੀਬ ਕੋਟ ਖਾਣ ਨੂੰ ਰੱਖੇ। ਦੇਖੋ ਕਿਉਂਕਿ ਮੇਰੇ ਨਾਲ ਉਹ ਕਹਿ ਰਹਾ ਵੀ ਮੇਰੀ ਕੈਟੇਗਰੀ ਦੇ ਬੰਦੇ ਆ, ਮੈਨੂੰ ਤਰਸ ਵੀ ਬਹੁਤ ਆਉਂਦਾ। ਕਦੀ ਤੇਰੇ ਵੀ ਛਿੱਤਰ ਬਹਿ ਗਏ ਨਹੀਂ ਮੈਂ ਥੋੜਾ ਜਿਹਾ ਵਿਚਾਰ ਰਿਹਾ ਆ ਵੀ ਅਸੀਂ ਮਾਸਟਰ ਤੂੰ ਧਰਮ ਨਾਲ ਨਹੀਂ ਲਾਜ ਮੱਥੇ ਲੱਗਦੀ ਆ, ਦੱਸੀ ਸੱਚ ਪੁੱਛ ਪਹਿਲਾਂ ਮੋਢੇ ਨਾਲ ਤੇਰੇ ਵੀ ਸਿੱਖੇ ਹੋਣੇ ਕਿਤੇ। ਤਾਂ ਦੇਖੋ ਜੇ ਹੁਣ ਹੱਕ ਜੇ ਲਏ ਆ ਉਹਦੇ ਵਿੱਚ ਡਾਂਗਾ ਖਾਣੀਆਂ ਵੀ ਪੈਂਦੀਆਂ, ਪਰ ਸਾਡੀਆਂ ਜਿਹੜੀਆਂ ਸਰਕਾਰਾਂ ਆ ਡਾਂਗਾ ਖਾਧੀਆਂ ਤੋਂ ਬਿਨਾਂ ਕੁਝ ਦਿੰਦੀਆਂ ਹੀ ਨਹੀਂ। ਡਾਂਗਾ ਖਾ ਕੇ ਵੀ ਮਿਲ ਜੇ ਤਾਂ ਵੀ ਬਹੁਤ ਆ, ਕਦੋਂ ਦੇ ਰੋਲਦੇ ਆ ਯਾਰ। ਬਿਲਕੁਲ। ਤੇ ਹੁਣ ਇਹ ਜਿਹੜੇ ਪੰਜਾਬ ਰੋਡਵੇਜ਼ ਵਾਲੇ ਵੀ ਆ, ਜੇ ਤਾਇਆ ਆਪਾਂ ਕੱਢ ਕੇ ਦੇਖੀਏ ਇਹਨਾਂ ਦਾ ਡਾਟਾ, ਹੁਣ ਤੱਕ 209 ਜਿਹੜੇ ਡਰਾਈਵਰ ਆ ਉਹ ਪੱਕੇ ਆ। ਅੱਛਾ 1011 ਦੇ ਕਰੀਬ ਜਿਹੜੇ ਕੱਚੇ ਆ, ਇਦਾਂ ਹੀ ਕੰਡਕਟਰ ਆ ਉਹ ਵੀ ਥੋੜੇ ਜਿਹਾ ਪੱਕੇ ਆ, 269 ਦੇ ਕਰੀਬ, 1300 ਤੋਂ ਉੱਤੇ ਜਿਹੜੇ ਆ ਕੱਚੇ ਰੱਖੇ ਹੋ ਆ। ਇਦਾਂ ਹੀ ਵਰਕਸ਼ਾਪਾਂ ਜਿਹੜੀਆਂ ਬੱਸਾਂ ਦੇ ਵਿੱਚ ਠੀਕ ਕਰਨ ਵਾਲੇ ਮੁਲਾਜ਼ਮ ਆ, ਉਹਨਾਂ ਵਿੱਚ ਵੀ 250 ਜਿਹੜਾ ਆ ਉਹ ਪੱਕਾ ਆ, ਬਾਕੀ ਸਾਰੇ ਕੱਚੀ ਭਰਤੀ ਕੀਤੀ ਆ। ਤਾਂ ਹੀ ਨਹੀਂ ਚੱਲਦੀਆਂ ਇਹ ਆ, ਪੱਕੇ ਨਾਲੋਂ ਕੰਮ ਤਾਂ ਕੱਚੇ ਰੱਖੀ ਬੈਠੇ ਆ ਇਹ। ਪਰ ਨਾਲੇ ਮੈਂ ਤੈਨੂੰ ਗੱਲ ਦੱਸਾਂ ਮਾਸਟਰ, ਜਦੋਂ ਨਾ ਮੇਰਾ ਵਿਆਹ ਹੋਇਆ ਸੀ ਉਦੋਂ ਵੀ ਇਹ ਗੱਲ ਸੀ, ਐਵੇਂ ਥੋੜੀ ਜਿਹੀ ਪੱਕੇ ਸੀ, ਬਾਕੀ ਸਾਰੇ ਉਦੋਂ ਵੀ ਕੱਚੇ ਸੀ। ਮੈਨੂੰ ਲੱਗਦਾ ਉਦੋਂ ਦੇ ਕੱਚੇ ਰੱਖੇ ਨਾ। ਪਤਾ ਹੈ ਜਿਨ੍ਹਾਂ ਟਾਈਮਾਂ 'ਚ ਤੇਰਾ ਵਿਆਹ ਹੋਇਆ, ਮੈਂ ਸੁਣਿਆ ਉਸ ਟਾਈਮ ਬਰਾਤ ਵੀ ਬੱਸਾਂ 'ਚ ਜਾਂਦੀ ਹੁੰਦੀ ਸੀ। ਮੈਂ ਕਿਹਾ ਤੈਨੂੰ ਨਹੀਂ ਪਤਾ ਹੋਣਾ ਮਾਸਟਰ, ਜਦ ਮੇਰਾ ਵਿਆਹ ਹੋਇਆ ਨਾ ਪੰਜਾਬ ਰੋਡਵੇਜ਼ ਦੀ ਬੱਸ ਲੈ ਕੇ ਗਿਆ ਸੀ ਆਪਣੇ ਪਿੰਡ ਲੱਛੂ ਨਹੀਂ। ਜਦੋਂ ਕਿਤੇ ਲੋੜ ਹੁੰਦੀ ਨਾ ਪਿੰਡ 'ਚ ਵਿਆਹ ਹੁੰਦਾ ਸੀ, ਉਹਨੂੰ ਕਹਿ ਦਿੰਦੇ ਸੀ, ਉਹ ਕੰਮ ਨਹੀਂ ਕਰਦਾ ਸੀ ਉੱਥੇ। ਅੱਛਾ ਉਹਨੇ ਬੱਸ ਲੈ ਆਉਣੀ, ਬੱਸ ਜਾਣਾ ਤੇ ਕਿਰਾਏ ਤੇ ਬੱਸ ਲਿਆਉਣੀ ਤੇ ਵਿਆਹ ਕਰਿਆ ਆਉਣਾ। ਪਰ ਮੈਂ ਕਹਿੰਦੀ ਦੱਸਦਾ ਉਹ ਆਪਣੇ ਜਿਹੜੇ ਲੁਕ ਗਏ ਸੀ, ਹਾਂਜੀ ਉਹਨਾਂ ਮੁੰਡੇ ਦਾ ਵਿਆਹ ਹੋਇਆ, ਇਹ ਲੱਛੂ ਬੱਸ ਲਾਇਆ, 2 ਵੀਕਾਂ ਮੁੜ ਕੇ ਮੋੜ ਨਹੀਂ ਗਿਆ। ਉਹ ਘਰੇ ਖੁੱਲੇ ਖੜੀ ਰਹੀ। ਇਹ ਕਹਿੰਦਾ ਕਿਸੇ ਨੇ ਪਿੰਡ 'ਚ ਜਾ ਕੇ ਸ਼ਿਕਾਇਤ ਕਰ ਦਿੱਤੀ, ਉਹ 2-3 ਹਫ਼ਤਿਆਂ ਬਾਅਦ ਆਇਆ ਤਾਂ ਬੱਸ ਲੈ ਕੇ ਗਿਆ। ਆਹ ਹਾਲ ਸੀ ਪੰਜਾਬ। ਨਹੀਂ ਇਹਦੇ ਵਿੱਚ ਹੁਣ ਆਪਾਂ ਜੇ ਮੁਲਾਜ਼ਮਾਂ ਦੀ ਗੱਲ ਕਰਦੇ, ਘਾਟਾ ਵੀ ਇਦਾਂ ਹੀ ਪਿਆ। ਪੰਜਾਬ ਰੋਡਵੇਜ਼ ਜੇ ਨੇ ਘਾਟੇ ਵਿੱਚ ਚਲੇ ਗਈ ਆ, ਹੁਣ ਤਾਂ ਤੁਸੀਂ ਦੇਖੋ ਵੀ ਮੁਲਾਜ਼ਮਾਂ ਦੀਆਂ ਵੀ ਜਿੱਥੇ ਗਲਤੀਆਂ, ਪਰ ਸਰਕਾਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਸਰਕਾਰਾਂ ਦੀ ਇੱਕ ਨੀਤੀ ਰਹੀ ਆ ਵੀ ਜਿਹੜਾ ਪ੍ਰਾਈਵੇਟ ਕਰ ਦਈਏ, ਆਪਣੀਆਂ ਬੱਸਾਂ ਪਾ ਲਈਏ। ਹੁਣ ਤੁਸੀਂ ਡਾਟਾ ਕੱਢ ਕੇ ਦੇਖੋ ਆ ਜਿੰਨੇ ਲੀਡਰ ਆ, ਚਾਹੇ ਉਹ ਬਾਦਲਾਂ ਦੀ ਗੱਲ ਕਰ ਲਓ, ਜਲੰਧਰ ਵਾਲੇ ਅਵਤਾਰ ਹੈਨਰੀ ਦੀ ਕਰ ਲਓ, ਸਿੱਧੂ ਹੁਣਾਂ ਦੀ ਗੱਲ ਕਰ ਲਓ, ਇਹ ਜਿੰਨੇ ਵੀ ਮੇਨ ਹੈਗੇ ਆ ਲੀਡਰ, ਸਾਰਿਆਂ ਦੀ ਟਰਾਂਸਪੋਰਟ ਆ। ਟਰਾਂਸਪੋਰਟ ਵਿੱਚ ਬੱਸਾਂ ਪਤਾ ਨਹੀਂ ਕਿੰਨੀਆਂ ਆ, ਉਹਦੇ ਵਿੱਚ ਫਿਰ ਆਪਣੇ ਹਿਸਾਬ ਦੇ ਨਾਲ ਟਾਈਮ ਰੱਖਦੇ ਆ, ਟਾਈਮ ਟੇਬਲ ਜਦੋਂ ਬਣਦੇ ਆ ਬੱਸਾਂ ਦੇ। ਸਰਕਾਰੀ ਬੱਸਾਂ ਨੂੰ ਤਾਂ ਇੱਕ ਤਰ੍ਹਾਂ ਦੇ ਨਾਲ ਕੁਆੜਾ ਹੀ ਕਰ ਦਿੱਤਾ। ਉਦਾਂ ਵੀ ਮਾਸ਼ਾ ਮੈਂ ਦੇਖਿਆ ਸਰਕਾਰੀ ਬੱਸਾਂ ਕਿਹਨੇ ਸਿੱਧੀਆਂ ਜਾਂਦੀਆਂ, ਬੱਖੀ ਬਾਨੇ ਛੱਡ ਜਾਂਦੀਆਂ। ਉਹ ਤੀਜੇ ਦਿਨ ਰਹਿ ਸੀ ਦੋ ਯਾਰ ਇਹਨਾਂ ਨਾਲ, ਉਹਨੇ ਬੈਠੂ ਕੌਣ? ਸਹੀ ਗੱਲ ਤਾਂ ਉਹਨਾਂ ਗਾਣੇ ਬਹੁਤ ਮਸ਼ਹੂਰ ਹੋ ਗਏ। ਪੰਜਾਬ ਆ ਪੰਜਾਬ ਰੋਡਵੇਜ਼ ਦੀ ਲਾੜੀ ਦਾ ਕੋਈ ਜੀਆ ਨਾ ਕਰਵਾਈ ਆ। ਉਹਦਾ ਵੀ ਇਹਨਾਂ ਮੁਲਕਾਂ 'ਚ ਗਰਮੀ ਬੜੀ ਪੈਂਦੀ ਆ, ਇਹ ਕੰਡੀਸ਼ਨ ਲੱਗਣ ਜੋਗੀ ਤਾਕਤ ਨਹੀਂ ਉਹਨਾਂ ਕੋਲ। ਬਿਲਕੁਲ ਤੇ ਪਿੰਡੇ ਖੁੱਲੇ ਰੱਖਦੇ ਆ ਸਾਰਿਆਂ ਨੂੰ। ਬਿਲਕੁਲ ਤਾਂ ਇੱਥੇ ਤਾਂ ਦੇਖੋ ਪਛੜ ਗਿਆ ਸੀ ਜਦੋਂ ਏਸੀ ਬੱਸਾਂ ਪਈਆਂ। ਸਰਕਾਰ ਨੇ ਕਿਉਂ ਨਹੀਂ ਏਸੀ ਬੱਸਾਂ ਸਭ ਤੋਂ ਪਹਿਲਾਂ ਪਾਈਆਂ?
ਪ੍ਰਾਈਵੇਟ ਬੱਸਾਂ ਵਾਲਿਆਂ ਨੇ ਏਸੀ ਕੋਚ ਚਲਾ ਲਏ, ਲੋਕਾਂ ਦਾ ਰੁਝਾਨ ਉਧਰ ਨੂੰ ਹੋ ਗਿਆ, ਟਿਕਟ ਬਰਾਬਰ ਰੱਖ ਦਿੱਤੀ। ਠੀਕ ਆ, ਅੰਦਰ ਉਹਨਾਂ ਨੇ ਵੀਡੀਓ ਕੋਚ ਲਾ ਦਿੱਤੇ, ਅੰਦਰ VCR ਚੱਲਣ ਲੱਗ ਪਏ, ਲੋਕਾਂ ਨੇ ਤਾਂ ਉਧਰ ਹੀ ਜਾਣਾ ਸੀ। ਇਹਨਾਂ ਨੇ ਜਾਣ ਬੁੱਝ ਕੇ ਆਪਣੀਆਂ ਬੱਸਾਂ ਨੂੰ ਸਿੰਪਲ ਰੱਖਿਆ। ਉਹਦਾ ਵੀ ਮਾਸਟਰ ਸਾਂਝੀ ਮਾਂ ਨੂੰ ਕੋਈ ਨਹੀਂ ਪੁੱਛਦਾ। ਮੈਂ ਗੱਲ ਦੱਸਾਂ, ਇਹੀ ਬਸ ਗਵਰਨਮੈਂਟ ਦੀਆਂ ਬੱਸਾਂ ਉਹਨਾਂ ਮੰਤਰੀਆਂ ਨੇ ਆਪਣੀਆਂ ਪਾ ਲਈਆਂ, ਹੁਣ ਜੇ ਇਹ ਚੱਲਣਗੀਆਂ ਤਾਂ ਫਿਰ ਉਹ ਨਹੀਂ ਚੱਲਣਗੀਆਂ। ਸਿੱਧੀ ਜਿਹੀ ਗੱਲ ਹੈ ਮਾਸਟਰ। ਨਾਲੇ ਸਰਕਾਰੀ ਬੱਸਾਂ ਦੀ ਕਮਾਈ ਸਰਕਾਰ ਨੂੰ ਜਾਣੀ ਸਰਕਾਰੀ ਖਜ਼ਾਨੇ 'ਚ, ਜਿਹੜੇ ਪ੍ਰਾਈਵੇਟ ਬੱਸਾਂ 'ਚ ਜੋ ਆਪਣੀਆਂ ਜੇਬਾਂ ਜਾਣੀ। ਓਏ ਉਹਦਾ ਤਾਂ ਸਰਕਾਰੀ ਬੱਸਾਂ ਦੀ ਮੇਰੀ ਹਫਤਾ ਨਹੀਂ ਉਹਦੀ ਜੇਬਾਂ 'ਚ ਜਾਣੀ ਹੁੰਦੀ ਆ। ਸਰਕਾਰੀ ਖਜ਼ਾਨਾ ਵੀ ਘੁੰਮ ਕੇ ਸਹੀ ਗੱਲ ਆ ਜਾਂਦਾ ਹੁੰਦਾ। ਜਿਹੜਾ ਤੇਰੇ ਟੋਟੀਆਂ ਤੇ ਟੈਕਸ ਲੱਗਦਾ ਉਹ ਵੀ ਸਰਕਾਰ ਨੂੰ ਮਿਲਦਾ। ਜਾਂਦਾ ਜੇਬ 'ਚ ਹੀ ਆ। ਹਾਂ, ਪਰ ਹੁਣ ਅਗਲਾ ਦੇਖੋ ਇੱਥੇ ਤੱਕ ਤਾਂ ਠੀਕ ਸੀ, ਪਰ ਹੁਣ ਜਿਹੜੀ ਸਰਕਾਰਾਂ ਦੀ ਆਖਿਆ ਉਹ ਹੈਗੀ ਆ ਬੱਸ ਅੱਡਿਆਂ ਦੇ ਉੱਤੇ। ਬੱਸ ਅੱਡਿਆਂ ਦੀ ਜ਼ਮੀਨ ਤੁਸੀਂ ਆਪ ਦੇਖੋ ਵੀ ਸੈਂਟਰ ਪੁਆਇੰਟ ਹੁੰਦਾ ਜਿਹੜਾ ਬੱਸ ਅੱਡਾ ਆ। ਆਹੋ, ਸਾਰੇ ਸ਼ਹਿਰਾਂ ਦੇ ਵਿਚਾਲੇ ਹੁੰਦੇ ਆ ਬੱਸ ਸਟਾਪ। ਸਾਰੇ ਜਿਹੜਾ ਸਾਰਾ ਸ਼ਹਿਰ ਦਾ ਇੱਕ ਸਭ ਤੋਂ ਮਹਿੰਗੀ ਸ਼ਹਿਰ ਦੀ ਜ਼ਮੀਨ ਉਹੀ ਹੁੰਦੀ ਆ। ਤੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੀਆਂ ਜੇਲ੍ਹਾਂ ਵੇਚੀਆਂ, ਜਿਸ ਤਰੀਕੇ ਦੇ ਨਾਲ ਸ਼ਾਮਲਾਟਾਂ ਦੀ ਇਹਨਾਂ ਨੇ ਬੋਲੀ ਲਵਾਈ ਆ, ਉਸ ਤਰੀਕੇ ਦੇ ਨਾਲ ਹੁਣ ਇਹਨਾਂ ਦੀ ਨਿਗਾਹ ਹੈਗੀ ਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੱਸ ਅੱਡਿਆਂ ਦੇ ਉੱਤੇ ਵੀ ਕਬਜ਼ਾ ਕਰ ਉਹਨੂੰ ਹੜਪ ਲਈਏ। ਵਰਕਸ਼ਾਪਾਂ ਦੀ ਐਡੀ ਜ਼ਿਆਦਾ ਜ਼ਮੀਨ ਆ, ਹੁਣ ਜਦੋਂ ਮੁਲਾਜ਼ਮ ਹੀ ਨਹੀਂ ਪੱਕੇ ਕਰਨੇ, ਉਹਦੇ ਉੱਤੇ ਕਬਜ਼ਾ ਕਿਹਦਾ ਰਿਹਾ? ਕੱਚਿਆਂ ਨੂੰ ਤਾਂ ਜਦੋਂ ਮਰਜ਼ੀ ਕਹਦੋ, ਬਾਕੀ ਮੁਲਾਜ਼ਮਾਂ ਵਾਂਗੂ ਰੱਖ ਲਿਆ, ਜੋ ਮਰਜ਼ੀ ਉਹ ਤਾਂ ਬੋਲਣ ਜੋਗੇ ਨਹੀਂ ਰਹੇ। ਬਿਲਕੁਲ, ਉਹ ਤਾਂ ਦਿਹਾੜੀ ਦਾ। ਮੇਰੀ ਸਮਝ ਤਾਂ ਫਿਰ ਮਾਸਟਰ ਇਹ ਗੱਲ ਪੈਂਦੀ ਤਾਂ ਆਸਿਆਂ ਨਾਲੇ ਸਾਡੇ 200 ਬੰਦੇ ਮਾਸਟਰ ਨੇ ਕਿੰਨੇ ਪੱਕੇ ਆ, ਉਹ ਸਰਕਾਰ ਵੇਟ ਕਰਦੀ ਆ। ਵਿੱਚੋਂ ਤੇ ਬੰਦੇ ਮਰਨ ਵਾਲੇ ਹੋਣੇ ਆ। ਰਿਟਾਇਰ ਹੋਣੀ ਉਹਨਾਂ ਦੀਆਂ, ਜਿਹੜੇ ਕੱਚੇ ਆ ਉਹਨਾਂ ਨੂੰ ਕੱਢ ਕੇ ਜ਼ਮੀਨਾਂ ਦੱਬੀਏ। ਹਾਂ, ਬਸ ਇਹੀ ਗੱਲ ਹੈਗੀ ਆ। ਤੇ ਹੁਣ ਇਹ ਏਡਾ ਜ਼ਿਆਦਾ ਕੱਲਾ ਇੱਥੇ ਨਹੀਂ ਹੈਗਾ। ਆ ਤੁਸੀਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਗੱਲ ਕਰ ਲਓ, ਸੁਣਿਆ ਹੋਣਾ ਤੁਸੀਂ, ਹਾਈ ਕੋਰਟ ਦੇ ਵਿੱਚ ਮਾਮਲਾ ਚਲੇ ਗਿਆ। ਮੋਹਾਲੀ ਦੇ ਕੋਲ ਆ ਪਿੰਡ ਬਲੌਂਗੀ। ਮੈਨੂੰ ਪਤਾ। ਬਲੌਂਗੀ ਦੇ ਵਿੱਚ ਜਿਹੜਾ 10 ਏਕੜ ਦੀ ਜ਼ਮੀਨ ਆ, 10 ਏਕੜ 4 ਕਨਾਲ ਤੇ 1 ਮਰਲਾ। ਅੱਛਾ, ਉਹ ਜ਼ਮੀਨ ਦੇ ਉੱਤੇ ਹਾਈ ਕੋਰਟ ਦਾ ਪਹਿਲੇ ਸਟੇ ਆਰਡਰ ਹੋਇਆ ਵੀ ਜ਼ਮੀਨ ਇਹਨੂੰ ਖਰੀਦ ਵੇਚ ਨਹੀਂ ਸਕਦੇ ਕੋਈ। ਬਿਲਕੁਲ, ਹਾਂਜੀ। ਤੇ ਇਸ ਬੰਦੇ ਨੇ ਲੀਜ਼ ਤੇ ਲੈ ਲਈ। ਉਹ ਵੇਚ ਲਾ, ਲੱਭ ਲਿਆ ਵਿੱਚੋਂ। ਇਹ ਕੱਲਾ ਇਹ ਇੱਕ ਉਦਾਹਰਨ ਆ। ਉਹ ਲੈ ਵੀ 100 ਸਾਲ ਲਈ ਲਈ ਹੋਣੀ ਆ। ਹਾਂ, 33 ਸਾਲਾਂ ਲਈ ਲਈ, 33 ਸਾਲਾਂ ਦੇ ਲਈ। 33 ਸਾਲਾਂ ਤੋਂ ਬਾਅਦ ਵੀ ਪਤਾ ਨਹੀਂ ਕਿੰਨੇ ਤੇ ਕਬਜ਼ਾ ਛੱਡਣਾ। ਹਾਂ, ਬਿਲਕੁਲ। ਤੇ ਜੇ ਤੁਸੀਂ ਰਿਕਾਰਡ ਕੱਢ ਕੇ ਦੇਖੋ, ਸ਼ਾਮਲਾਟਾਂ ਦੇ ਉੱਤੇ ਲੀਡਰਾਂ ਦਾ ਇੰਨਾ ਜ਼ਿਆਦਾ ਕਬਜ਼ਾ ਆ। ਫਿਰ ਉਹਦੇ ਵਿੱਚ ਇਹਨਾਂ ਨੇ ਦੇਖੋ ਅਗਲੀ ਕੀ ਨੀਤੀ ਚੱਲੀ। ਪੁੱਛਿਆ ਗਿਆ ਵੀ ਕੀ ਕਰਨਾ ਇੱਥੇ ਕਹਿੰਦੇ ਜੀ ਅਸੀਂ ਇੱਕ ਗਊਸ਼ਾਲਾ ਖੋਲਣੀ। ਕਰ ਲੋ ਗੱਲ। ਉਤੋਂ ਬੀਜੇਪੀ ਦੀ ਸਰਕਾਰ ਵਾ, ਉਹ ਤਾਂ ਅੱਗੇ ਇਦਾਂ ਦੇ ਪੰਗੇ ਚ ਰਹਿੰਦੇ, ਗਾਈਆਂ ਨੂੰ ਸਾਂਭੋ, ਬੰਦੇ ਭਾਵੇਂ ਮਰ ਜਾਣ। ਪਰ ਇੱਥੇ ਮੈਂ ਇੱਕ ਗੱਲ ਕਹੂੰ ਮਾਸਟਰਾ, ਗਊਸ਼ਾਲਾ ਪੰਜਾਬ ਜਿੰਨੀਆਂ ਮਰਜ਼ੀ ਖੋਲੀਆਂ ਜਾਣ, ਕੋਈ ਮਾੜੀ ਗੱਲ ਨਹੀਂ ਤਾਇਆ ਸਾ, ਬੇਜਵਾਨਾਂ ਦੀ ਸਾਂਭ ਸੰਭਾਲ ਕਰਨੇ ਆ। ਪਰ ਇੱਕ ਗੱਲ ਦਾ ਜਵਾਬ ਜ਼ਰੂਰੀ ਆ, ਸਰਕਾਰ ਤੋਂ ਵੀ ਤੇ ਲੋਕਾਂ ਤੋਂ ਵੀ। ਆ ਜਿਹੜੀਆਂ ਅਵਾਰਾ ਗਊਆਂ ਸੜਕਾਂ 'ਚ ਘੁੰਮਦੀਆਂ ਫਿਰਦੀਆਂ ਰਾਤ ਨੂੰ, ਆ ਕਦੇ ਸਾਡੇ ਟਰੱਕ ਮੋਰੇ ਆ ਗਈਆਂ। ਕਈ ਵਾਰ ਤਾਂ ਚੀਜ਼ ਟਰੱਕ ਰੁਕਦਾ ਨਹੀਂ, ਉਹ ਵਿੱਚ ਕਾਸੀ ਦੇ ਵੱਜਦੀਆਂ, ਸਾਡਾ ਟਰੱਕ ਜਾ ਕੇ ਕਿਸੇ ਹੋਰ ਗੱਡੀ 'ਚ ਵੱਜ ਸਕਦਾ। ਨੁਕਸਾਨ ਹੁੰਦਾ। ਇੰਨੀਆਂ ਦੁਰਘਟਨਾਵਾਂ ਹੁੰਦੀਆਂ। ਮੋਟਰਸਾਈਕਲ ਵਾਲਾ ਗਊਆਂ 'ਚ ਵੱਜ ਕੇ ਕਿੰਨੇ ਨੌਜਵਾਨ ਮਰੇ ਆ। ਉਹਦਾ ਵੀ ਹੱਲ ਕਰਨਾ ਚਾਹੀਦਾ। ਬਿਲਕੁਲ। ਜ਼ਮੀਨ ਲੈ ਕੇ ਪਿੰਡਾਂ 'ਚ ਗਾਈਆਂ, ਸ਼ਹਿਰਾਂ 'ਚ ਗਾਈਆਂ। ਮੈਂ ਤਾਂ ਦੇਖਿਆ ਮਾਸਟਰ ਪਲਾਸਟਿਕ ਖਾਣ ਦੀਆਂ ਵਿਚਾਰੀਆਂ, ਉਹ ਪਲਾਸਟਿਕ ਦੇ ਬੈਗ ਨਹੀਂ ਹੁੰਦੇ, ਉਹ ਵਿਚਾਰੀਆਂ ਭੁੱਖੜ ਪਾਣੀਆਂ ਖਾਂਦੀਆਂ ਤੇ ਗਊਸ਼ਾਲਾ ਭਵਿੱਖਾ ਖੋਲੇ ਇਹਨਾਂ ਨੇ। ਹਾਂ, ਗਊਸ਼ਾਲਾ ਤੁਸੀਂ ਦੇਖੋ ਵੀ ਇੱਕ ਬਾਦਲ ਸਰਕਾਰ ਦੇ ਵੇਲੇ ਹੀ ਗਊ ਸੈਸ ਲਾਇਆ ਗਿਆ ਹੈ ਕਿ ਵੀ ਇੱਕ ਟੈਕਸ ਲਾਇਆ ਗਿਆ ਕਿ ਜਿਹੜਾ ਗਊ ਦੀ ਭਲਾਈ ਦੇ ਲਈ ਵਰਤਿਆ ਜਾਣਾ। ਤੁਸੀਂ ਇੱਕ ਬੋਰਾ ਸੀਮੈਂਟ ਦਾ ਖਰੀਦਦੇ ਆ, ਉਹਦੇ ਵਿੱਚੋਂ 1 ਰੁਪਈਆ ਜਿਹੜਾ ਆ ਉਹ ਜਾਂਦਾ ਆ ਸੀਮੈਂਟ ਦਾ ਜਿਹੜਾ ਉਹ ਜਾਂਦਾ ਗਊ ਸੈਸ ਦੇ ਵਿੱਚ ਗਊ ਦੀ ਭਲਾਈ ਦੇ ਲਈ। ਅੱਛਾ, ਜੇ ਤੁਸੀਂ 2 ਪਹੀਆ ਵਾਹਨ ਕੋਈ ਖਰੀਦਦੇ ਆ, ਸਕੂਟਰ ਖਰੀਦਦੇ ਆ, ਸਕੂਟਰੀ ਕੋਈ ਖਰੀਦਦੇ ਆ, ਮੋਟਰਸਾਈਕਲ ਖਰੀਦਦੇ ਆ, ਉਹਦੇ ਵਿੱਚੋਂ ਤੁਹਾਡਾ 250 ਰੁਪਈਆ ਜਿਹੜਾ ਗਊ ਸੈਸ ਜਾਂਦਾ ਇੱਕ ਮੋਟਰਸਾਈਕਲ ਦੇ ਮਤਲਬ। ਜੇ ਤੁਸੀਂ ਕਾਰ ਖਰੀਦਦੇ ਆ ਜਾਨੀ 4 ਪਹੀਆਂ ਵਾਲੀ, ਚਾਹੇ ਬੱਸ ਖਰੀਦਦੇ ਆ, ਵੈਨ ਖਰੀਦਦੇ ਆ, ਫਿਰ 500 ਰੁਪਈਆ ਤੁਹਾਡਾ ਜਾਂਦਾ। ਅੱਛਾ, ਤੁਸੀਂ ਵਿਆਹ ਕਰਦੇ ਆ ਮੈਰਿਜ ਪੈਲੇਸ ਦੇ ਵਿੱਚ, ਜੇ ਬਿਨਾਂ ਏਸੀ ਤੋਂ ਪੈਲੇਸ ਦੇ ਵਿੱਚ ਵਿਆਹ ਕੀਤਾ 250 ਰੁਪਈਆ ਗਊ ਸੈਸ ਜਾਂਦਾ। ਜੇ ਏਸੀ ਵਾਲੇ ਦੇ ਵਿੱਚ ਕਰਦੇ ਆ ਤਾਂ 500 ਰੁਪਈਆ ਉਹਦੇ ਵਿੱਚ ਜਾਂਦਾ। ਈਵਨ ਕਿ ਜਿਹੜਾ ਜਨਮ ਤੇ ਮੌਤ ਦਾ ਸਰਟੀਫਿਕੇਟ ਬਣਦਾ ਜਿਹੜੇ ਕੇਂਦਰਾਂ ਦੇ ਵਿੱਚ, ਉਹ ਜਿਹੜਾ ਆ ਉਹਦੇ ਵਿੱਚ ਵੀ 10 ਰੁਪਈਏ ਜਿਹੜੇ ਆ ਉਹ ਸਰਕਾਰ ਨੂੰ ਗਊ ਸੈਸ ਦੇ ਤੌਰ ਤੇ ਜਾਂਦੇ ਆ। ਫਿਰ ਸਾਰੇ ਪੈਸੇ ਮਾਸਟਰ ਜਾਂਦੇ ਕਿੱਥੇ ਆਏ? ਜਾਂਦੇ ਤੁਸੀਂ ਬਾਹਰ ਭੁੱਖਿਆ ਲੱਗੇ ਆ। ਹੁਣ ਤੁਸੀਂ ਇੱਥੋਂ ਪਟਿਆਲੇ ਦੀ ਰਿਪੋਰਟ ਕੱਢ ਕੇ ਦੇਖ ਲਓ, ਠੀਕ ਆ। ਪਟਿਆਲੇ ਦੀ ਰਿਪੋਰਟ ਨਗਰ ਨਿਗਮ ਤਾਂ ਉੱਥੇ ਦਾ ਇਹ ਕਹਿ ਰਿਹਾ ਆ ਕਿ ਅਸੀਂ ਜੀ ਪਿਛਲੇ ਕਈ ਸਾਲਾਂ ਤੋਂ ਸੀਮੈਂਟ ਦਾ ਬੋਰਾ ਹੀ ਨਹੀਂ ਵੇਚਿਆ ਕੋਈ। ਸਾਡੇ ਪਟਿਆਲੇ ਵਿੱਚ ਤਾਂ ਕੋਈ ਵਿਆਹ ਹੀ ਨਹੀਂ ਹੋਇਆ, ਸਾਡੇ ਪਟਿਆਲੇ ਦੇ ਵਿੱਚ ਕੋਈ ਜਨਮ ਤੇ ਮੌਤ ਦਾ ਸਰਟੀਫਿਕੇਟ ਹੀ ਨਹੀਂ ਬਣਿਆ।
ਸਾਡੇ ਦਾ ਪਟਿਆਲੇ ਦੇ ਵਿੱਚ ਜਿਹੜਾ ਕੋਈ 2 ਪਹੀਆ ਜਾਂ 4 ਪਹੀਆ ਵਾਹਨ ਹੀ ਨਹੀਂ ਵਿਕਿਆ। ਦੇਖਿਆ ਜੀ ਤੁਹਾਡਾ ਭਲਾ ਹੋ ਜੇ। ਲੈ ਅਮਲੀਆ ਹਾਂ ਏਦਾਂ ਢੱਡ ਭਰਦੇ ਆ ਪੋਲੀਟੀਸ਼ੀਅਨ ਅਸਾਂ ਉਹਨਾਂ ਦੇ ਕਿਲੋ ਡੋਡਿਆਂ ਦੀ ਵਿਕ ਜਾਂਦਾ ਬਿਨਾਂ ਕਿਸੇ ਗੱਲ ਤੋਂ। ਉਹ ਆਮਲੀ ਦੇ ਡੋਡੇ ਜਿੱਦਣ ਲੀਗਲ ਹੋ ਗਏ ਤੇ ਡੋਡਿਆਂ ਤੇ ਵੀ ਗਊ ਟੈਕਸ ਲੱਗਣਾ। ਜਿਹੜਾ ਧਰਮਵੀਰ ਗਾਂਧੀ ਉਹ ਜਿੰਦਾਬਾਦ ਆ। ਹੁਣ ਫੇਰ ਧਰਮਵੀਰ ਗਾਂਧੀ ਦੇ ਆ ਗਿਆ ਤੇ 10-12 ਦਿਨ ਪਹਿਲਾਂ ਤਾਂ ਸੁਖਬੀਰ ਬਾਦਲ ਦਾ ਚਮਚਾ ਬਣਿਆ ਫਿਰਦਾ ਸੀ। ਉਹ ਤਾਇਆ ਚਮਚੇ ਨਾਲ ਗੱਲ ਨਹੀਂ ਬਣਨੀ, ਹੁਣ ਕਾੜਾ ਨਾਲ ਗੱਲ ਕੁੱਟਿਆ ਬਣਦੀ ਕਿੱਥੇ ਗਿਆ ਆ। ਤੇਰਾ? ਉਹ ਤਾਇਆ ਹੱਥ ਥੋੜਾ ਟਾਈਮ ਹੀ ਰਹਿੰਦਾ ਕੁੱਟਿਆ। ਅਮਲੀ ਦਾ ਤਾਂ ਉਹ ਹਿਸਾਬ ਆ ਜਿੱਦਣ ਕਾਂਗਰਸ ਦੀ ਰੈਲੀ ਆ ਉਧਰੋਂ ਡੋਡੇ ਮਿਲ ਜਾਂਦੇ ਆ ਜਿੱਦਣ ਸੁਖਬੀਰ ਬਾਦਲ ਦੀ ਰੈਲੀ ਆ ਉਧਰੋਂ ਡੋਡੇ ਮਿਲ ਜਾਂਦੇ ਆ। ਇਹ ਅਮਲੀ ਆਪਣਾ ਚੱਕ ਚੁੱਲ੍ਹਾ ਲਈ ਫਿਰਦਾ। ਨਹੀਂ ਹੁਣ ਇਹ ਬਦਲਣ ਦਾ ਕਾਰਨ ਇਹ ਹੋਇਆ ਸੁਖਬੀਰ ਬਾਦਲ ਜਿੱਦਾਂ ਦਾ ਹੱਥੇ ਦੇ ਘੁੱਟ ਕੇ ਗਿਆ ਸੀ ਰੈਲੀ ਵਿੱਚ ਜਾ ਚੁੱਕਿਆ ਚਲਾ ਗਿਆ, ਉੱਥੇ ਮੋਰੇ ਕਿਸਾਨ ਟੱਕਰ ਗਏ, ਹੱਡ ਪੋਲੇ ਤਾਂ ਇਹ ਵੀ ਕਰਾ ਕੇ ਆਇਆ ਉੱਥੋਂ। ਮਾਤਰਾ ਨਾ ਐਵੇਂ ਨਹੀਂ ਪਤਾ ਚੱਕੀ ਕਰਦਾ ਸੀ। ਬਿਲਕੁਲ ਨਹੀਂ, ਧਰਮਵੀਰ ਗਾਂਧੀ ਦੇ ਨਾਰੇ ਲਾਏ ਮੈਂ। ਸਹੀ ਦੱਸਾਂ ਨਹੀਂ ਉੱਤੇ ਜਾ ਕੇ ਗਿਆ ਸੀ ਉਧਰ ਤਾਂ ਹੀ ਥੋੜੀ ਜਿਹਾ ਹੌਲਾ ਕੀਤਾ ਆ। ਹਾਂ ਇਹ ਤਾਂ ਮੈਂ ਥੋੜਾ ਜਿਹਾ ਪਤਿਆ ਕੇ ਵਧੀਆ ਕੀਤਾ, ਇਹਦਾ ਵੀ ਹੱਥ ਹੌਲਾ ਹੋ ਗਿਆ, ਇਹ ਵੀ ਰੌਲਾ ਬੜਾ ਪਾਉਂਦਾ ਸੀ। ਓਏ ਤਾਇਆ ਤੇਰੇ ਬਾਅਦ ਮਾਸਟਰ ਦਾ ਨੰਬਰ ਤੇ ਮਾਸਟਰ ਬਾਅਦ ਮੇਰਾ ਨੰਬਰ, ਹੁਣ ਮੈਨੂੰ ਪ੍ਰੀਤੂ ਦਾ ਲੱਗਦਾ ਤੈਨੂੰ ਦੱਸਾਂ ਮੈਂ। ਉਹ ਆਪਣੀ ਵਾਰੀ ਆਈ ਤੇ ਪਤਾ ਲੱਗੇ ਜਾਂਦਾ ਹਰੇਕ ਨੂੰ। ਕਿਤੇ ਸਾਸੀ ਡਿੱਕੇ ਆ ਕੇ ਤਾਂ ਅਸੀਂ ਕਿਹੜਾ ਰੌਲਾ ਪਾਈਦਾ ਆ, ਅਸੀਂ ਚੁੱਪ ਚੁਪੀ ਦੇ ਟਰੱਕ 'ਚ ਕਈ ਵਾਰ ਅਸੀਂ ਵੀ ਖਾ ਲੈਂਦੇ ਆ। ਉਹ ਮਾਗੇ ਸਹੀ ਗੱਲ ਹੈ ਤੇਰੀ ਪ੍ਰੀਤੂ ਸਿਆ। ਓਏ ਅਮਲੀਆ ਹਾਂ ਤਾਇਆ ਮੈਨੂੰ ਦੱਸ ਹਾਂ ਵੀ ਤੂੰ ਰੈਲੀ ਤੇ ਕੀ ਲੈਣ ਗਿਆ ਸੀ, ਮੈਨੂੰ ਦੱਸ ਪਹਿਲਾਂ। ਉਹ ਤਾਇਆ ਨਾ ਪੁੱਛ ਤੈਨੂੰ ਦੱਸਾਂ। ਉਹ ਚੱਲਦਾ ਗਿਆ ਮੈਂ ਟੱਪ ਕੇ, ਮੈਂ ਕਿਹਾ ਹੱਥ ਅੱਛਾ। ਕੁੱਟਿਆ ਆ ਕੋ ਹੱਥ ਦੇ ਉੱਪਰ ਰੱਖੂਗਾ ਹੀ ਤੱਤਾ ਕੋਲਾ ਨਾ ਕੋਲਾ ਹੁਣ ਤੈਨੂੰ ਸੁਣਦਾ ਲੈਂਦਾ ਆ, ਕੋਲੇ ਨਹੀਂ ਵੀ ਦੱਸਦਾ। ਹਾਂ ਬੈਠ ਗਿਆ ਮੈਂ ਟਰਾਲੀ 'ਚ, ਮੈਂ ਕਿਹਾ ਚੱਲ ਆਪਣਾ ਵੀ ਕੋਈ ਖਰਚਾ ਪਾਣੀ ਬਣ ਜੂ। ਉਹ ਨਾਲ ਲੈ ਗਿਆ ਸਰਪੰਚ, ਕਹਿੰਦਾ ਚਲੋ ਵੀ ਬੈਠੋ, ਮਾਂ ਮਾਰੀ ਟਪੂਸੀ, ਮੈਂ ਕਿਹਾ ਚੱਲ ਵੀ ਚੱਲਦੇ ਆ। ਹਾਂ ਗਏ ਤਾਂ ਉਧਰੋਂ ਪਤਾ ਹੀ ਲੱਗਿਆ ਇਹ ਕਿੱਧਰ ਲਾਲ ਜੀ ਵੀ ਲਾਲ ਜੇ ਰੰਗ ਦੀ, ਮੈਨੂੰ ਪਹਿਲੀ ਵਾਰ ਨਹੀਂ ਪਤਾ ਲੱਗਿਆ ਜਿਹੜੀ ਪਈ ਆ, ਜਿਹੜੀਆਂ ਮੁੜ ਕੇ 3-4 ਇਕੱਠੀਆਂ ਪੈ ਗਈਆਂ ਨਾ, ਫਿਰ ਮੈਨੂੰ ਧਰਮ ਨਾਲ ਧਰਮਵੀਰ ਗਾਂਧੀ ਦੀ ਵਾਲੀ ਯਾਦ ਆਈ ਤੈਨੂੰ ਦੱਸਾਂ ਮੈਂ। ਮੈਨੂੰ ਇੱਕ ਗੱਲ ਦੱਸ, ਤੂੰ ਤਾਂ ਸੁਖਬੀਰ ਬਾਦਲ ਦਾ ਚੇਤਾ ਬਣ ਕੇ ਚੱਲਿਆ ਸੀ, ਤੇਰੇ ਡਾਂਗਾ ਕਿਉਂ ਵਰ ਗਈਆਂ ਓਏ? ਉਹ ਚੇਤੇ ਉਹਨੂੰ ਕਿਹਾ ਨਹੀਂ ਮੈਂ ਆਪਣਾ ਬੰਦਾ ਚੇਤੇ ਹੁੰਦਾ ਪਹਿਲਾਂ ਟੰਗਦੇ ਆ, ਉਹ ਤਾਂ ਤੈਨੂੰ ਦੱਸਾਂ ਮੈਂ ਇਸੇ ਕਰਕੇ ਤਾਂ ਪਈਆਂ ਆ। ਬੜਾ ਪਰ ਤੈਨੂੰ ਅਮਲੀਆ ਕੁੱਟ ਕੌਣ ਗਿਆ? ਉਹ ਇਹ ਪਤਾ ਲੱਗਿਆ ਕਿਸਾਨ ਕਹਿੰਦੇ ਸੀ ਭਾਈ ਕਟਾਈ ਕਰਨੀ ਆ, ਉਹ ਕਰਕੇ ਉਹ ਕੁੱਟਿਆ ਕੇ ਪੁਲਿਸ ਨੇ ਕੁੱਟਿਆ ਕਿ ਕਿਸਾਨਾਂ ਨੇ ਕੁੱਟਿਆ ਤੈਨੂੰ? ਹੁਣ ਤਾਇਆ ਪੈਂਦੀਆਂ 'ਚ ਪਤਾ ਲੱਗਦਾ ਕਿੱਧਰੋਂ ਆਂਦੀ ਸੀ, ਪਰ ਲੱਗਦਾ ਕਿਸਾਨ ਹੀ ਸੀ, ਲੋਕੀ ਗੱਲਾਂ ਕਰਦੇ ਨਹੀਂ ਕਿਸਾਨਾਂ ਦੇ ਵਿੱਚ ਵੀ ਹੁਣ ਸੁਖਬੀਰ ਬਾਦਲ ਤਾਂ ਇਹ ਕਹਿੰਦਾ ਵੀ ਕਿਸਾਨ ਨਹੀਂ ਸੀ, ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਬੰਦੇ ਸੀ ਜਿਹੜੇ ਕੁੱਟ ਗਏ ਆ। ਪਰ ਉਹੀ ਜਿਹੜੇ ਕਿਸਾਨ ਆ ਉਹਨਾਂ ਦੀ ਪੁਲਿਸ ਨੇ ਵੀ ਕਾਫੀ ਕੀਤੀ ਆ ਮਾਰ ਕੁਟਾਈ। ਜੇ ਹੁਣ ਦੇਖਿਆ ਜਾਵੇ ਇੱਥੇ ਵੀ ਇੱਕ ਪਾਸੇ ਤੁਸੀਂ ਕਹਿ ਦਿੰਦੇ ਆ ਵੀ ਜਿਹੜੇ ਇਹ ਬਾਰਡਰ ਦੇ ਉੱਤੇ ਬੈਠੇ ਆ ਉਹ ਨਕਲੀ ਆ ਕਿਸਾਨ, ਤੇ ਆ ਜਿਹੜੇ ਆ ਹੁਣ ਇਹਨਾਂ ਨੂੰ ਨਕਲੀ ਕਿਸਾਨ ਕਹਿੰਦੇ ਆ, ਸਮਝ ਨਹੀਂ ਲੱਗਦੀ। ਹੁਣ ਘਰ ਨਹੀਂ ਵੜਨ ਦਿੰਦੇ, ਆ ਘਰ ਬੈਠੇ ਨਕਲੀ ਆ, ਜਿਹੜੇ ਤੇ ਧਰਨਾ ਕਰਦੇ ਪਹਿਲਾਂ ਉਹ ਨਕਲੀ ਆ, ਵੀ ਸਾਲੇ ਅਸਲੀ ਕਿੱਥੇ ਚਲ ਗਏ ਆ। ਜਿਆਦਾ ਅਮਲੀ ਦੇ ਪਈਆਂ ਨਾ ਡਾਂਗਾ, ਆਮਲੀ ਦਾ ਕਹਿੰਦਾ ਸੀ ਅਸਲੀ ਆ। ਅਸਲੀ ਆ ਬਾਕੀ ਤੇਰੀ ਪ੍ਰੀਤੂ ਸੀ, ਉਹਦਾ ਕਹਿਣ ਦਾ ਭਾਵ ਸੀ ਵੀ ਤੁਸੀਂ ਆ ਵੀ ਡਾਂਗਾ ਅਸਲੀ ਆ। ਅਸਲੀ ਆ ਤਾਇਆ ਸਮਝਦਾ ਡਾਂਗਾ ਖਾ ਕੇ ਆਇਆ ਨਾ ਇਹ ਵੀ। ਮੇਰੇ ਭੇਜ ਨਾਲ ਖੋਲ ਅਮਲੀਆ ਆਪਣੀ ਰੋਟੀ ਅੱਕਿਆ। ਆਏ ਤਾਂ ਹੈ ਨਹੀਂ ਪਰ ਫੇਰ ਵੀ ਚਲੋ ਇਹ ਇੱਥੇ ਦੇ ਤਾਂ ਚਲੋ ਜਿੱਦਾਂ ਮਰਜ਼ੀ ਰੱਖੋ, ਪਰ ਮੁਜ਼ੱਫਰ ਨਗਰ ਦੇ ਵਿੱਚ ਇਦਾਂ ਦਾ ਕੀਤਾ ਕੱਠ ਬੜਾ ਵਧੀਆ ਹੋਇਆ ਤੇ ਕਹਿ ਤੀ ਕੱਠ ਜਾਂਦੀ ਆ ਬੰਦੇ ਦੀ, ਬੰਦਾ ਖੜ ਗਿਆ 50 ਲੱਖ ਥੋੜੋ 18 ਪੂਰਬੀ 24 ਚੁੱਲ੍ਹੇ ਤੇ ਅੱਡ ਹੋਏ ਫਿਰਦੇ ਕਿੰਨੇ ਲੀਟਰ ਆ ਪੰਜਾਬ 'ਚ, ਉਹਨਾਂ ਨੇ ਇੱਕੋ ਯੂਪੀ ਵਿੱਚ ਚੁਣਿਆ। ਬੱਲੇ ਬੱਲੇ ਕਰੀ ਜਾਂਦਾ ਬੜੀਆਂ, ਇਹਨੂੰ ਕਹਿੰਦੇ ਲੀਟਰ। ਨਾਲੇ ਸੁਣਿਆ ਮਾਸਟਰ ਉਹ ਕਹਿੰਦਾ ਮੈਂ ਆਪਣੇ ਘਰ ਨਹੀਂ ਬਣਨਾ ਜਦੋਂ ਤੱਕ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ। ਇਹਨਾਂ ਨਾਲੇ ਜਿੱਥੇ ਉਹ ਕਿਹਾ ਸੀ ਮੁਜ਼ੱਫਰਪੁਰ ਘਰ ਦਾ ਨਾਲ ਹੀ ਸੀ, ਨਾਲੇ ਪਿੰਡ ਆ ਉਹਦਾ, ਪਰ ਬੜਿਆ ਨਹੀਂ ਪੈਦਾ ਪੁੱਤ ਜਿਹਨੂੰ ਕਹਿੰਦੇ ਆ ਲੀਟਰ। ਆ ਕੀਤੀ ਮਰਦਾਂ ਵਾਲੀ ਗੱਲ ਬੰਦੇ ਨੇ। ਪਰ ਦੇਖੋ ਲੋਕ ਵੀ ਜੇ ਇਸ ਹਿਸਾਬ ਦੇ ਨਾਲ ਗਏ ਆ, ਦੇਖੋ ਹੁਣ ਜਿੱਦਾਂ ਅਮਲੀ ਦੱਸਦਾ ਵੀ ਇਹ ਵੀ ਰੈਲੀ ਤੇ ਗਿਆ ਸੁਖਬੀਰ ਬਾਦਲ ਦੀ, ਪਰ ਇਹ ਕਿਸੇ ਲਾਲਚ ਨੂੰ ਗਿਆ ਸੀ, ਇਹਨੂੰ ਸੀਗਾ ਲਾਲਚ। ਬਹੁਤ ਲੋਕ ਜਿਹੜੇ ਜਾਂਦੇ ਆ ਉਹ ਲਾਲਚ ਨੂੰ ਨਸ਼ੇ ਪੱਤੇ ਦੇ ਲਾਲਚ ਪਰ ਜਿਹੜੇ ਉਸ ਕਿਸਾਨ ਅੰਦੋਲਨ ਦੇ ਵਿੱਚ ਉੱਥੇ ਇਕੱਠੇ ਹੋਏ ਆ ਉਹ ਬਿਨਾਂ ਲਾਲਚ ਤੋਂ ਗਏ ਆ। ਉੱਥੇ ਜਿਹੜੇ ਜਾਣ ਵਾਲੇ ਲੋਕ ਆ ਉਹ ਆਪਣੀ ਜ਼ਮੀਰ ਸੁਣ ਕੇ, ਆਪਣੀ ਆਵਾਜ਼ ਸੁਣ ਕੇ ਗਏ ਆ। ਤੇ ਜਿੱਦਣ ਦਾ ਇਹ ਇਕੱਠ ਹੋਇਆ ਭੱਜਣਾ ਪਈਆਂ ਗੌਰਮੈਂਟ ਨੂੰ, ਮੋਦੀ ਸਰਕਾਰ ਹਿੱਲੀ ਪਈ ਆ, ਬਹੁਤ ਜ਼ਿਆਦਾ ਘੱਟ ਸੀ।
ਮਾਸਟਰ ਬਹੁਤ ਵਧੀਆ। ਤੇ ਆਸ ਕਰਦੇ ਆ ਵੀ ਛੇਤੀ ਤੋਂ ਛੇਤੀ ਇਹਦਾ ਇਲਾਜ ਨਾਲੇ ਨਿਕਲੇ। ਮੋਦੀ ਨੇ ਤਾਂ ਭੱਜਣਾ ਹੀ ਆ, ਕਹਿੰਦੇ ਯੂਪੀ 'ਚ ਵੋਟਾਂ ਆਉਣ ਵਾਲੀਆਂ। ਉਹ ਜਿਹੜੀ ਰੈਲੀ ਹੋਈ ਤਾਇਆ ਸਿਆ, ਉਹਦਾ ਪੂਰਾ ਅਸਰ ਪੈਣਾ ਪੂਰੀ ਰਾਜਨੀਤੀ ਤੇ ਯੂਪੀ ਦੀ ਤੇ। ਇਹ ਜਿਹੜੇ ਆ ਨਾ ਪੋਲੀਟੀਸ਼ੀਅਨ ਹੁੰਦੇ ਆ ਮਾਸਟਰ, ਤੈਨੂੰ ਪਤਾ ਹੀ ਆ ਸਾਨੂੰ ਜ਼ਿਆਦਾ, ਇਹ ਬੜੀਆਂ ਕੁੱਤੇ ਦੀਆਂ ਪੂਛਾਂ। ਬਿਲਕੁਲ ਜਿੱਧਰ ਭਾਰਾ ਪਲੜਾ ਹੁੰਦਾ ਨਾ ਉਧਰ ਨੂੰ ਹੋ ਜਾਂਦੇ ਆ। ਜੇ ਇੱਕ ਦੋ ਵਾਰੀ ਇਹਦੀ ਮੀਟਿੰਗਾਂ ਹੋਰ ਹੋ ਗਈਆਂ ਨਾ ਤਾਂ ਇਹਨਾਂ ਕਾਨੂੰਨ ਬਦਲਣੇ। ਬਦਲਨੇ ਪੈਣੇ ਆ ਤਾਂ ਇਹਨਾਂ ਨੂੰ ਤੈਨੂੰ ਦੱਸਾਂ ਮੈਂ। ਆਹੋ ਮੀਟਿੰਗਾਂ ਤਾਂ ਹੁੰਦੀਆਂ ਰਹਿਣੀਆਂ, ਹੁਣ ਨਹੀਂ ਦਬਣਾ ਕਿਸਾਨਾਂ ਨੇ, ਤੈਨੂੰ ਸਹੀ ਦੱਸਾਂ ਮੈਂ। ਉਹ ਮਾਸਟਰ ਮੈਨੂੰ ਤਾਂ ਲੱਗਦਾ ਹੁਣ ਤਾਂ ਵੀ ਮੋਦੀ ਦੀ ਚਮਕ ਜਿਹੜੀ ਨਾ ਘਟ ਗਈ ਅੱਗੇ ਨਾਲੋਂ, ਦੱਸਾਂ ਤੈਨੂੰ ਮੈਂ। ਉਹ ਤਾਇਆ ਸਿਆ ਆ ਮੋਦੀ ਦੀ ਚਮਕ ਤਾਂ ਘਟਣੀ ਸੀ, ਆ ਸਿਲੰਡਰ 25 ਰੁਪਏ ਹੋਰ ਮਹਿੰਗਾ ਹੋ ਗਿਆ ਮੈਂ ਸੁਣਿਆ। ਲੈ ਕਰ ਲੋ ਗੱਲ, ਉਹ ਪਿਛਲੇ ਹਫ਼ਤੇ ਅਸੀਂ ਸਾਨੂੰ ਬੜਾ ਚਾਅ ਹਾਂ ਬਿਨਾਂ ਕਹਿੰਦੇ ਡੀਜ਼ਲ ਸਸਤਾ ਕਰਦਾ 10-20 ਪੈਸੇ, ਤਾਂ ਹੁਣ 25 ਰੁਪਏ ਇੱਧਰ ਚੱਕਦਾ ਪਈ। ਇਹ ਗੱਲਾਂ ਕਰਦੇ ਸੀ ਮਾਸਟਰ ਵੀ 10 ਪੈਸੇ ਘਟਾਉਂਦੇ ਆ ਤੇ 25 ਰੁਪਏ ਚੱਕ ਦਿੰਦੇ ਆ। ਸਿਰ ਉੱਪਰ ਦੀ ਘੁਮਾ ਕੇ ਕੰਨ ਫੜਿਆ ਹੱਥ, ਉਹੀ ਗੱਲ ਹੋ ਗਈ। ਬਿਲਕੁਲ ਤਾਂ ਇਹਨੇ ਬੜੇ ਭੰਗੜੇ ਪਵਾਏ ਸੀ ਪਹਿਲਾਂ, ਮੁੜ ਕੇ ਤੇਲ ਦੇ ਡਰਮ ਭਰਾ ਲਏ। ਆ ਹੁਣ ਤਾਂ ਤੇਰਾ ਸਿਲੰਡਰ ਕੱਢ ਕੇ ਹੁਣ ਕਿੱਥੇ ਆ ਹੁਣ ਭਰਾ ਮੈਂ ਤਾਂ ਸਿਲੰਡਰ ਵਰਤਦਾ ਨਹੀਂ, ਹਾਂ। ਘਰ ਦਾ ਬਾਲਣ ਹੋ ਜਾਂਦਾ। ਹੁਣ ਤੂੰ ਦੱਸ ਟੋਟੇ ਕਿੱਥੇ ਬਾਲਣੇ ਆ? ਇਹ ਵੀ ਤੇਰੀ ਗੱਲ ਸਹੀ ਆ। ਹਾਂ ਤੇ ਤਾਂ ਇਹ ਜਿਹੜਾ 14 ਪੁਆਇੰਟ ਕੁਛ ਦਾ ਹੈਗਾ ਆ ਕਿਲੋਗ੍ਰਾਮ ਵਾਲਾ ਸਿਲੰਡਰ, ਇਹ 25 ਰੁਪਏ ਵਧਾ ਦਿੱਤਾ। ਜਿਹੜਾ 19 ਕਿਲੋ ਵਾਲਾ ਆ ਕਮਰਸ਼ੀਅਲ, ਉਹ 75 ਰੁਪਏ ਵਧਾਇਆ। ਇਹਦੇ ਨਾਲ ਫਿਰ ਸਾਰੀਆਂ ਕੀਮਤਾਂ ਦੇ ਉੱਤੇ ਅਸਰ ਪੈਣਾ ਆ, ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਵੀ ਅਸਰ ਪੈਣਾ ਆ। ਇਹਨਾਂ ਨੇ ਤਾਂ ਇੰਨਾ ਚੱਕ ਦਿੱਤਾ ਕੰਮ, ਅੱਗੇ ਦੀ ਅੱਗੇ ਵਧਾਈ ਜਾ ਰਹੇ ਆ। ਆਮ ਬੰਦੇ ਨੂੰ ਬਹੁਤ ਔਖਾ ਹੋ ਗਿਆ। ਉਹ ਮਾਟਰਾ ਘਟਾਉਂਦੇ ਪੈਸਿਆਂ ਜਾਂ ਵਧਾਉਂਦੇ ਰੁਪਈਆਂ ਚ, ਇਹਨਾਂ ਦੀ ਨਹੀਂ ਸਮਝ ਆਉਂਦੀ ਮੈਨੂੰ ਤਾਂ ਯਾਰ। ਉਹ ਬਿਜਲੀ ਦਾ ਬਿੱਲ ਵੇਖ ਲੋ ਕਿ ਲੱਗੀ ਨਾ ਰਿਹਾ ਹੁਣ। ਆ ਜੀਣਾ ਹਰਾਮ ਕੀਤਾ ਪਿਆ ਵੀ ਤੁਸੀਂ। ਉਹ ਬਿਜਲੀ ਦਾ ਬਿੱਲ ਤਾਂ ਆਇਆ ਸਿਆ ਆਪੇ ਵੱਧ ਆਣਾ। ਆ ਜਿਹੜੇ ਥਰਮਲ ਪਲਾਂਟ ਸਗੇ ਉਹ ਤਾਂ ਸੁਣਿਆ ਢਾਣ ਲੱਗ ਪਏ। ਢਾਣ ਲੱਗ ਪਏ ਪਰਸੋਂ ਦੀ ਗੱਲ ਆ। ਆ ਜਦੋਂ ਬਠਿੰਡੇ ਵੱਲ ਲੋਡ ਲੈ ਕੇ ਜਾਣਾ, ਅੱਛਾ ਆ ਦੂਰ ਦੀਆਂ ਚਿਮਨੀਆਂ ਦੇ ਦੂਰ ਤੋਂ ਚਿਮਨੀਆਂ ਦਿਖ ਜੰਨੀਆਂ ਸੀ। ਅੱਛਾ ਆ ਪਰਸੋਂ ਜਦੋਂ ਮੈਂ ਗਿਆ, ਮੈਨੂੰ ਲੱਗਾ ਮੈਂ ਕਿਤੇ ਗਾਹਾਂ ਨਾ ਲੰਘਿਆ, ਮੈਂ ਤਾਂ ਚਿਮਨੀਆਂ ਨਾ ਦੇਖਣ। ਉਹ ਜਦ ਕਿਤੇ ਗਾਹਾਂ ਨੂੰ ਜਾ ਕੇ ਦੇਖਿਆ ਮਾਟਰਾ, ਉਹ ਤਾਂ ਸਾਰਾ ਪੱਧਰਾ ਕਰ ਸਟਿਆ ਉਹਨੀ। ਕਿਉਂ ਢਾਤੀਆਂ ਮੈਂ ਚਿਮਨੀਆਂ ਢਾਤੀਆਂ। ਪਿਛਲੇ ਹਫ਼ਤੇ ਜਿਹੜੀਆਂ ਢਾਤੀਆਂ 737 ਕਰੋੜ ਰੁਪਈਆ ਲੱਗਾ ਉਹਨੂੰ ਨਵੀਨੀਕਰਨ ਕਹਿੰਦੇ ਕਰਨਾ ਆ। ਅੱਛਾ ਤੇ ਉੱਤੇ ਕਹਿੰਦੇ ਵੀ ਇੱਕ ਡਰੱਗ ਪਾਰਕ ਬਣਾਉਣੀ ਆ। ਉਹ ਉਹ ਕਿੱਦਾਂ ਬਣ ਗਿਆ? ਤੇ ਉਹ ਇੱਕ ਸਰਕਾਰ ਦੀ, ਕੇਂਦਰ ਸਰਕਾਰ ਦੀ ਸਕੀਮ ਆ। ਇਹਦੇ ਵਿੱਚ ਕੋਈ 1800 ਕਰੋੜ ਰੁਪਈਆ ਜਿਹੜੀ ਸਕੀਮ ਹੈਗੀ ਆ। ਇਹ ਕੋਈ ਦਵਾਈਆਂ ਦੀਆਂ ਫੈਕਟਰੀਆਂ ਹੁੰਦੀਆਂ, ਮਾਟਰਾ ਡਰੱਗ ਪਾਰਕ। ਉਹ ਮਾਸਟਰ ਆ ਡਰੱਗ ਪਾਰਕ ਕੀ ਬਣਾਉਣ ਲੱਗੇ ਭਲਾ ਇਹ? ਦੇਖੋ ਇਹਦਾ ਜਵਾਬ ਤਾਂ ਜੇ ਸਰਕਾਰ ਨੂੰ ਵੀ ਨਹੀਂ ਪਤਾ। ਇਹਨਾਂ ਨੇ ਵੀ ਇੱਕ ਪ੍ਰੋਜੈਕਟ ਭੇਜ ਦਿੱਤਾ ਵੀ ਸਾਡੇ ਕੋਲ ਜਗ੍ਹਾ ਇੰਨੀ ਪਈ ਆ, ਬਹੁਤ ਵਧੀਆ ਜਗ੍ਹਾ ਦੇ ਉੱਤੇ ਹੈਗੀ ਆ, ਤੇ ਇਹ ਸਰਕਾਰ, ਕੇਂਦਰ ਸਰਕਾਰ ਦਾ ਇੱਕ ਪ੍ਰੋਜੈਕਟ ਆ ਕਿ ਇੱਥੇ ਬਲਕ ਡਰੱਗ ਪਾਰਕ ਬਣਨੀ, ਜਿਹਦੇ ਵਿੱਚ ਕਿ 1800 ਕਰੋੜ ਤੋਂ ਵੱਧ ਰੁਪਈਆ ਲੱਗਣਾ। ਉਹਦੇ ਵਿੱਚ ਉਹ ਮਾਟਰਾ ਜਿਹੜੀ ਯਾਰ ਬਣਨ ਲੱਗੀ ਆ, ਇਹ ਮੈਨੂੰ ਲੱਗਦਾ ਸਾਡੇ ਵਾਸਤੇ ਬਣਨ ਲੱਗੀ ਆ। ਮੈਂ ਕਿਹਾ ਲੱਗਦਾ ਅਮਲੀਆ ਤੇਰੇ ਭਾਗ ਖੁੱਲ ਗਿਆ ਹੁਣ। ਮੇਰਾ ਹੱਥ ਘੁੱਟਿਆ ਹੁਣ, ਮੈਨੂੰ ਲੱਗਦਾ ਰੰਗ ਆਇਆ ਲੱਗਦਾ। ਤੈਨੂੰ ਸਹੀ ਦੱਸਾਂ 1800 ਕਰੋੜ ਦੀ ਪਾਰਕ ਬਣ ਲੱਗੀ ਤੁਹਾਡੇ ਲਈ। ਉਹ 1800 ਕਰੋੜ ਮੈਨੂੰ ਲੱਗਦਾ ਤੁਹਾਨੂੰ ਮੁਫਤ ਨਸ਼ੇ ਦਿਆ ਕਰਨਗੇ, ਨਾਲ ਨਸ਼ੇ ਬਣਾਉਣ ਵਾਲੀਆਂ ਵੀ ਦੇਣਗੇ ਤੁਹਾਨੂੰ। ਆ ਫਾਇਦਾ ਤਾਇਆ ਸਵਾਦ ਆਰੂ ਦੇ ਦੱਸਾਂ ਮੈਂ ਸੁਰਗ ਇੱਥੇ ਦੇਖ ਲੈਣਾ ਸੀ। 1800 ਕਰੋੜ ਮੈਂ ਤੈਨੂੰ ਦੱਸਾਂ, ਇਹਨਾਂ ਨੂੰ ਕੋਈ 1800 ਕਰੋੜ ਲਾਉਣ ਦੀ ਲੋੜ ਨਹੀਂ, 2-3 ਕਰੋੜ ਦਾ ਸਮਾਨ ਚਾਹੀਦਾ ਸਾਨੂੰ ਬਸ। ਆਪਣਾ 1800 ਕਰੋੜ ਪਾਰਕ ਚ ਕੌਣ ਪੈਦੇ ਜਾ ਖਾਦਾ ਵੇ ਕਾਰਡ ਤੂੰ ਕੱਲਾ ਪਤਾ ਨਹੀਂ ਦੇਸ਼ ਦੇ ਕਿੱਥੇ ਕਿਹੜੇ ਕੋਨੇ ਤੋਂ ਅਮਲੀ ਹੋਣੇ। ਮੇਰੀ ਫੌਜ ਦਾ ਤਾਂ ਮੈਨੂੰ ਪਤਾ ਆ। ਉਹਨਾਂ ਨੂੰ ਪਾਰਕਾਂ ਨਾਲ ਕੀ ਮਤਲਬ, ਉਹਨਾਂ ਨੂੰ ਸਮਾਨ ਨਾਲ ਮਤਲਬ ਆ। ਤੈਨੂੰ ਦੱਸਾਂ ਮੈਂ ਸਮਾਨ ਚਾਹੀਦਾ ਉਹਨਾਂ ਨੂੰ। ਬਿਲਕੁਲ ਇਹ ਗੱਲ ਅਮਲੀ ਦੀ ਸਹੀ ਆ ਵੀ ਅਸਲ ਵਿੱਚ ਜਿਹੜੀ ਪਾਰਕ ਬਣਨੀ ਹੈ ਵੱਡੇ ਲੋਕਾਂ ਲਈ ਬਣਨੀ ਆ। ਇਹਦੇ ਵਿੱਚ ਜਿਨ੍ਹਾਂ ਦੇ ਹੁਣ ਘਰ ਬਣਨੇ ਆ ਉਹਨਾਂ ਨੂੰ ਮੁਨਾਫਾ ਕਿੰਨਾ ਹੋਣਾ, ਜਿਨ੍ਹਾਂ ਨੇ ਇੱਥੇ ਜਿਹੜੇ ਫਲੈਟ ਬਣਾ ਕੇ ਰਿਹਾਇਸ਼ੀ ਕਲੋਨੀਆਂ ਬਣਾ ਵੇਚਣੀਆਂ। ਪਰ ਇਹਦੇ ਬਾਰੇ ਵੀ ਅਜੇ ਤੱਕ ਕੋਈ ਪਲਾਨ ਹੈ ਨਹੀਂ। ਹੁਣ ਇਹਨਾਂ ਨੇ ਢਾਹ ਵੀ ਦਿੱਤੇ, ਜਦ ਕਿ ਚਾਹੀਦਾ ਉਹਨੂੰ ਵਿਰਾਸਤੀ ਵੀ ਰੱਖਿਆ ਜਾ ਸਕਦਾ ਸੀ। 500 ਸਾਲਾ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਗਿਆ 1969 ਚ, ਉਦੋਂ ਇਹ ਥਰਮਲ ਪਲਾਂਟ ਬਣਾਏ ਗਏ ਸੀ। ਤਾਂ ਹੀ ਇਹਦਾ ਨਾਂ ਵੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਰੱਖਿਆ ਸੀ। ਹੁਣ ਕਿੱਡੀ ਵੱਡੀ ਸਾਡੀ ਵਿਰਾਸਤ ਸੀ। ਜੇ ਹੁਣ ਕੱਲ ਨੂੰ ਅਸੀਂ ਬੱਚਿਆਂ ਨੂੰ ਦੱਸਣਾ ਵੀ ਇੱਥੇ ਪਲਾਂਟ ਸੀ, ਚਲੋ ਨਹੀਂ ਤੁਸੀਂ ਹੁਣ ਪੋਲੂਸ਼ਨ ਕਰਦਾ ਸੀ, ਤੁਸੀਂ ਬੰਦ ਕਰਨਾ, ਤੁਸੀਂ ਚਿਮਨੀਆਂ ਰਹਿਣ ਦਿਓ। ਘੱਟੋ ਘੱਟ ਲੋਕਾਂ ਨੂੰ ਦੱਸਣ ਦੇ ਲਈ ਤਾਂ ਹੈ ਸੀ ਨਾ ਵੀ ਵਿਰਾਸਤੀ, ਲੋਕੀ ਦੇਖਣ ਹੀ ਆ ਸਕਦੇ। ਟੂਰਿਸਟ ਪਲੇਸ ਕਿੰਨਾ ਵਧੀਆ ਬਣ ਸਕਦਾ ਸੀ, ਉਹਦੀ ਟਿਕਟ ਰੱਖ ਲੈਂਦੇ। ਇੰਨੀ ਸੋਚ ਆਪਣੇ ਕਿੱਥੇ ਨੇ ਲੋਕਾਂ ਕੋਲ, ਹਨਾ ਵੀ ਯਾਰ ਕਿੰਨਾ ਵਧੀਆ। ਇਨੀ ਜਦੋਂ 50 ਸਾਲ ਹੋਏ ਆ, 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਜਿਸ ਸਾਲ ਦੇ ਵਿੱਚ ਗੁਰਪੁਰਬ ਸੀ, ਉਦੋਂ ਇਹਨਾਂ ਨੇ ਢਾਉਣ ਦਾ ਕਰ ਦਿੱਤਾ ਪਲਾਨ। ਆਖੇ ਜੀ ਇੱਥੇ ਅਸੀਂ ਆਹ ਕਰਨਾ। ਕਾਰਨ ਕੀ ਸੀ ਵੀ ਹੁਣ ਜਿਹੜੀ ਮਸ਼ੀਨਰੀ ਆ, ਕੌਡੀਆਂ ਦੇ ਭਾਅ ਵੇਚੀ ਆ ਉੱਥੇ।
ਤਾਇਆ। ਤੇ ਹੁਣ ਜਿਹੜਾ ਬਿਜਲੀ ਦੇ ਹੁਣ ਨਵਜੋਤ ਸਿੰਘ ਸਿੱਧੂ ਕਹੀ ਤਾਂ ਜਾਂਦਾ ਵੀ ਰੱਦ ਕਰੋ ਸਮਝੌਤੇ। ਹੁਣ ਉਹ ਕੈਪਟਨ ਅਮਰਿੰਦਰ ਸਿੰਘ ਵੀ ਇਹ ਕਹਿੰਦਾ ਵੀ ਜੇ ਅਸੀਂ ਪ੍ਰਾਈਵੇਟ ਅਥਾਰਟੀਜ਼ ਦੇ ਨਾਲ ਰੱਦ ਕਰ ਦਿੰਨੇ ਆ, ਉਹਨੇ ਸੁਪਰੀਮ ਕੋਰਟ ਦੇ ਵਿੱਚ ਜਾਣਾ। ਜੇ ਰੱਦ ਵੀ ਕਰ ਦਿੱਤੇ, ਸਾਡੇ ਕੋਲ ਕਿਹੜੇ ਆ ਵੀ ਅੱਗੇ ਤਾਂ ਸਾਡੇ ਕੋਲ ਥਰਮਲ ਪਲਾਂਟ ਹੁੰਦੇ ਸੀ, ਹੁਣ ਅਸੀਂ ਕਿੱਥੋਂ ਬਿਜਲੀ ਲਵਾਂਗੇ। ਇਹ ਬਹੁਤ ਇੱਕ ਧਰਮ ਸੰਕਟ ਜਿਹੜਾ ਆ ਉਹ ਪੈਦਾ ਹੋ ਗਿਆ। ਪਰ ਇੱਥੇ ਨਲਾਇਕੀਆਂ, ਪਰ ਕੇਂਦਰ ਸਰਕਾਰ ਨੇ ਹੁਣ 1000 ਕਰੋੜ ਰੁਪਈਆ ਕੇਂਦਰ ਸਰਕਾਰ ਨੇ ਦੇਣਾ, 800 ਕੁਛ ਕਰੋੜ ਰੁਪਈਆ ਜਿਹੜਾ ਆ ਉਹ ਪੰਜਾਬ ਸਰਕਾਰ ਨੇ ਤਾਂ ਦੇਣਾ। ਹੀ ਮਾਟਰ 5-10 ਦੀਆਂ ਟਿਕਟਾਂ ਨੂੰ ਨਹੀਂ ਪਏ, 17-18 ਕਰੋੜ ਨੂੰ ਪਏ ਆ। ਤੇ ਦੱਸਾਂ ਮੈਂ ਤਾਂ ਹੀ ਢਾਇਆ ਰਸਾ ਦੇ ਸਿਰੇ ਦੇ ਗੰਢ, ਇਹ ਸਾਰਾ ਪੈਸਾ ਖਾਣ ਦਾ ਤੇਵਾਂਜਵਾ। ਹੋਰ ਕਿਆ ਸਿੱਧੀ ਗੱਲ ਵਾ, ਇਹ ਪਤਾ ਨਹੀਂ ਲੱਗਣਾ ਕਿਹੜੇ ਲੀਡਰ ਨੇ ਕੀ ਖਾ ਜਾਣਾ। ਆਹ ਜ਼ਮੀਨ ਚਲੀ ਹੈਗੀ ਆ, ਜ਼ਮੀਨ ਵੀ ਚਲ ਜਾਣੀ ਆ, ਕਿਸੇ ਨੂੰ ਪਤਾ ਵੀ ਲੱਗਣਾ। ਮੀਨੇ ਦੀਆਂ ਕੋਠੀਆਂ ਪੈਣੀਆਂ, ਡਰੱਗ ਪਾਕ ਲੈਣੀ ਅਮਲੀਆ ਤੂੰ। ਹਾਂ, ਪਰ ਜਦੋਂ ਪੁੱਛਿਆ ਗਿਆ ਵੀ ਇਹ ਸਰਕਾਰ ਤੋਂ ਪੁੱਛਿਆ ਗਿਆ ਵੀ ਹੁਣ ਤੁਸੀਂ ਇਹ ਢਾਹ ਤਾਂ ਦਿੱਤਾ, ਵੀ ਹੁਣ ਕਦੋਂ ਬਣ ਜੂ, ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਤਜਵੀਜ਼ ਭੇਜੀ ਆ ਕੇਂਦਰ ਸਰਕਾਰ ਨੂੰ। ਢਾਹ ਪਹਿਲੋਂ ਲਿਆ, ਢਾਹ ਪਹਿਲਾਂ ਹੀ ਲਿਆ। ਹੁਣ ਉਹ ਕੇਂਦਰ ਸਰਕਾਰ ਦੀ ਪਹਿਲਾਂ ਉਹਦੀ ਸ਼ਰਤ ਇਹ ਆ ਕਿ ਉੱਥੇ ਬਣ ਸਕਦਾ ਜਿੱਥੇ ਉੱਥੇ ਹਵਾਈ ਅੱਡਾ ਹੋਵੇ ਜਾਂ ਬੰਦਰਗਾਹ ਹੋਵੇ। ਹੁਣ ਤੁਸੀਂ ਆਪ ਦੇਖ ਲਓ ਨਾ ਹਵਾਈ ਅੱਡਾ ਉੱਥੇ ਬਾਦਲਾਂ ਵਾਲਾ ਹੈ ਤਾਂ ਆ ਅੱਡਾ ਤਾਂ ਹੈਗਾ ਬਈ, ਬਠਿੰਡੇ 'ਚ ਬਣਿਆ ਪੂਰੇ ਬਾਦਲ ਆਂਦੇ ਜਾਂਦੇ ਆ। ਤੈਨੂੰ ਦੱਸਾਂ ਮੈਂ ਸਰ ਬਾਦਲਾਂ ਵਾਸਤੇ ਹੀ ਅਮਲੀਆ। ਹੋਰ ਕਿਹਨਾਂ ਵਾਸਤੇ? ਆਪਣੇ ਵਾਸਤੇ ਖਰਚਾ ਕਰਦੇ, ਹੋਰ ਦੂਜੇ ਵਾਸਤੇ ਨਹੀਂ ਖਰਚਾ ਕਰਦੇ। ਤੈਨੂੰ ਚਲੋ ਬਈ ਅਗੇ ਨੂੰ ਪੁੱਗਦਾ ਆ, ਫਿਰ ਆ ਪੈਸਾ ਉਹਨਾਂ ਕੋਲ। ਬਿਲਕੁਲ ਉਹ ਭਾਵੇਂ ਜੋ ਮਰਜ਼ੀ ਗੱਲ, ਦੋ ਵੱਡੇ ਬਣਾ ਲੈ ਪੇਪਰ ਗੱਲ ਗੱਲਾਂ। ਨਾ ਇਹਦਾ ਮਤਲਬ ਮਾਸਟਰ ਆ ਵੀ ਸੈਂਟਰ ਸਰਕਾਰ ਤਾਂ ਗੇਮ ਖੇਲੀ ਜਾਂਦੀ ਆ। ਇੱਕ ਪਾਸੇ ਕਹਿੰਦੀ ਆ ਪੈਸੇ ਲਾਵਾਂਗੇ, ਜਦੋਂ ਨਹੀਂ ਜ਼ਮੀਨ ਵਿਹਲੀ ਕੀਤੀ ਆ ਤਾਂ ਮੁੜ ਕੇ ਉਹ ਕਹਿੰਦੇ ਕਿ ਸ਼ਰਤਾਂ ਨਹੀਂ ਪੂਰੀਆਂ। ਦੇਖੋ ਕੇਂਦਰ ਸਰਕਾਰ ਨੇ ਤਾਂ ਸਾਡੀਆਂ ਵਿਰਾਸਤਾਂ ਖਤਮ ਕਰਨ ਦਾ ਹੁਣ ਠੇਕਾ ਹੀ ਲੈ ਲਿਆ। ਜਲਿਆਂਵਾਲੇ ਬਾਗ 'ਚ ਕੀ ਕੀਤਾ, ਸਾਨੂੰ ਕਹੀ ਗਏ ਜੀ ਕਰੋੜਾਂ ਰੁਪਈਆ ਲਾਇਆ ਅਸੀਂ ਇਹਨੂੰ ਨਵੀਨੀਕਰਨ ਕਰਨਾ। ਕਿਸੇ ਪੰਜਾਬੀ ਨੂੰ ਅੰਦਰ ਵੜਨ ਨਹੀਂ ਦਿੱਤਾ, ਕਿਸੇ ਨੂੰ ਚੈੱਕ ਨਹੀਂ ਕਰਨ ਦਿੱਤਾ। ਦਿੱਲੀ ਤੋਂ ਆਉਂਦੇ ਸੀ, ਸਾਰਾ ਕੁਝ ਬਣਾ ਕੇ ਗਏ। ਹੁਣ ਤੁਸੀਂ ਆਪ ਦੇਖ ਲਓ, ਪਤਾ ਨਹੀਂ ਕਿਹਨਾਂ ਦੀਆਂ ਮੂਰਤੀਆਂ ਬਣਾਤੀਆਂ, ਉੱਥੇ ਸਮਝ ਹੀ ਨਹੀਂ ਲੱਗਦੀ ਕਿੱਡੀ ਸਾਡੀ ਵਿਰਾਸਤ ਸੀ, ਕਿੱਡੇ ਸਾਡੇ ਗੋਲੀਆਂ ਦੇ ਉੱਤੇ ਨਿਸ਼ਾਨ ਹੁੰਦੇ ਸੀ, ਸਭ ਕੁਝ ਮਲੀਆਂ ਮਿਟ ਕਰਕੇ ਰੱਖਤਾ ਸੀ ਉੱਥੇ। ਸਾਰੀਆਂ ਜੋ ਜ਼ਖਮ ਸਾਡੇ ਉੱਥੇ ਸਾਰੇ ਤਾਜ਼ਾ ਸੀ। ਘੱਟੋ ਘੱਟ ਇਤਿਹਾਸ ਯਾਦ ਰਹਿੰਦਾ। ਮਾਸਟਰ ਉੱਥੇ ਦੇਖ ਕੇ ਲੂ ਕੰਡੇ ਖੜੇ ਹੁੰਦੇ ਸੀ, ਜਦੋਂ ਗੋਲੀਆਂ ਚੱਲੀਆਂ ਉਹਦੇ ਨਿਸ਼ਾਨ ਲੱਗੇ ਹੁੰਦੇ ਸੀ ਨਾ, ਦੇਖ ਕੇ ਮਨ ਭਰ ਆਉਂਦਾ ਸੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ। ਤਾਂ ਇਹਨਾਂ ਨੇ ਦੇਖ ਕੀ ਕਰ ਦਿੱਤਾ। ਹੁਣ ਉਹ ਪੈਸੇ ਦੇ ਨਾਂ ਤੇ ਉਹਨੂੰ ਸ਼ੋਹਰਤ ਬਣਾ ਕੇ ਬਾਅਦ ਦੇ ਵਿੱਚ ਤੁਸੀਂ ਕਹੋ, ਕਿਉਂਕਿ ਜਿਹੜੀ ਚੀਜ਼ ਉਦਾਂ ਦੀ ਰਵੇ ਉਹਦੇ ਨਾਲ ਬਹੁਤ ਕੁਝ ਸਾਡੇ ਬੱਚੇ ਜਿਹੜੇ ਉਹ ਸਿੱਖ ਸਕਦੇ, ਉਹਨਾਂ ਨੂੰ ਹੂਬਹੂ ਉਦਾਂ ਦੀ ਚੀਜ਼ ਮਿਲਦੀ। ਅਸੀਂ ਨਿੱਕੇ ਹੁੰਦੇ ਮਾਸਟਰ ਪੜ੍ਹਦੇ ਆਏ ਆ ਜਲਿਆਂਵਾਲਾ ਬਾਗ, ਚਾਹੇ ਅਸੀਂ ਪੰਜਾਬੀ ਆ ਚਾਹੇ ਹਿੰਦੁਸਤਾਨੀ ਆ, ਜਿੱਥੇ ਮਰਜ਼ੀ ਦੁਨੀਆ 'ਚ ਬੈਠੇ ਆ, ਜਦੋਂ ਜਲਿਆਂਵਾਲੇ ਬਾਗ ਦੀ ਗੱਲ ਹੁੰਦੀ ਨਾ ਇੱਕ ਦਿਲ ਦੇ ਵਿੱਚ ਧੂਹ ਜਿਹੀ ਪੈਂਦੀ ਆ। ਨਹੀਂ ਹੁਣ ਧੂਹ ਦੀ ਗੱਲ ਤੁਸੀਂ ਦੇਖੋ ਵੀ ਇੱਕ ਪਾਸੇ ਜਲਿਆਂਵਾਲੇ ਬਾਗ ਦੀ ਧੂਹ ਪੈਂਦੀ ਆ, ਪਰ ਜਿਹੜੇ ਹੁਣ ਪੁਲਿਸ ਸਾਡੇ ਲੋਕਾਂ ਤੇ ਤਸ਼ੱਦਦ ਕਰਦੀ ਉਹ ਜਲਿਆਂਵਾਲੇ ਬਾਗ ਤੋਂ ਘੱਟ ਆ। ਨਾਲੇ ਸਾਡੀ ਆਪਣੀ ਪੁਲਿਸ, ਸਾਡੀ ਪੁਲਿਸ ਆ, ਨਾਲੇ ਰਾਜ ਵੀ ਸਾਡਾ ਕਹਿੰਦਾ। ਹਾਂ ਬਿਲਕੁਲ ਸਾਡਾ ਹੀ ਰਾਜ ਆ। ਜਿੱਦਾਂ ਮਾਸਟਰਾਂ ਦੇ ਕੁੱਟ ਪੈਂਦੀ ਆ, ਜਿੱਦਾਂ ਆਹ ਬਿਜਲੀ ਵਾਲਿਆਂ ਦੇ ਕੁੱਟ ਪੈਂਦੀ ਆ, ਆ ਹੁਣ ਪੰਨ ਬੱਸ ਵਾਲਿਆਂ ਦੇ ਕੁੱਟ ਪੈਂਦੀ ਆ, ਫੇਰ ਤੁਸੀਂ ਕਿਸਾਨਾਂ ਦੇ ਉੱਤੇ ਦੇਖੋ ਕਿੱਡਾ ਤਸ਼ੱਦਦ ਜ਼ਿਆਦਾ ਹੋ ਰਿਹਾ ਆ। ਪਿੱਛੇ ਜਿਹਾ ਤਸ਼ੱਦਦ ਇੰਨਾ ਜ਼ਿਆਦਾ ਹਰਿਆਣਾ ਸਰਕਾਰ ਨੇ ਕੀਤਾ, ਇੱਕ ਕਿਸਾਨ ਦੀ ਮੌਤ ਹੋ ਗਈ, ਸਿਰ ਪਾੜ ਦਿੱਤੇ। ਉਹਦੇ ਵਿੱਚ SDM ਕਹਿੰਦਾ ਪਿਆ ਵੀ ਤੁਸੀਂ ਸਿਰ ਪਾੜ ਦੋ। ਇਹ ਜਲਿਆਂਵਾਲੇ ਬਾਗ ਤੋਂ ਘੱਟ ਆ ਮਾਸਟਰਾ। ਉਹਦੀ ਪੁਲਿਸ ਅਫਸਰ ਦੀ ਕੋਈ ਹਿੰਮਤ ਨਹੀਂ ਕਿ ਉਹ ਗੱਲਾਂ ਕਵੇ। ਇਹ ਖੜਕੜ ਸਰਕਾਰ ਦੀ ਸਾਰੀ ਮਿਲੀ ਭੁਗਤ ਵਾ। ਉਹਨਾਂ ਨੇ ਜੋ ਵੀ ਕਰਵਾਇਆ ਉਹਨੂੰ ਖੁਦ ਕਰਵਾਇਆ। ਉਹ ਤਾਂ ਹੱਲਾ ਸ਼ੇਰੀ ਨਾਲੇ ਕੰਮ ਹੁੰਦੇ ਆ, ਉਦਾਂ ਥੋੜੀ ਹੁੰਦੇ ਆ। ਮੈਂ ਤਾਂ ਮਾਸਟਰ ਇੱਕ ਗੱਲ ਦੇਖੀ ਆ, ਜਿੱਦਾਂ ਮਰਜੀ ਗੋਲੇ ਗਏ ਨਾ ਤਾਂ ਕਾਲੇ ਅੰਗਰੇਜ਼ ਸਾਡੇ ਸਿਰ ਰਾਜ ਕਰਨ ਲੱਗ ਪਏ। ਕੋਈ ਫਰਕ ਨਹੀਂ ਪਿਆ, ਗਰੀਬ ਦੀ ਉਹ ਡਾਂਗਾ ਵਰਦੀਆਂ, ਉਹ ਉਦਾਂ ਰੋਟੀ ਲਈ ਤਰਸਦਾ। ਅਮੀਰ ਹੋਈ ਜਾਂਦੇ ਆ, ਗਰੀਬ ਹੋਈ ਜਾਂਦੇ ਆ। ਬਸ ਇਹ ਹੀ ਕਾਰਨ ਆ, ਸਾਰੀ ਦੁਨੀਆ ਬਾਹਰ ਨੂੰ ਤੁਰੀ ਜਾਂਦੀ ਆ। ਉਹੀ ਡਾਇਰ ਜਿਹੜੇ ਆ ਉਹ ਖੱਟੜ ਬਣ ਗਏ, ਬਾਦਲ ਬਣ ਗਏ। ਬਸ ਨਾ ਹੀ ਬਦਲੇ ਆ, ਨਾ ਤੇ ਚਮੜੀ ਬਦਲੀ ਆ। ਮੈਂ ਕਹਿੰਦਾ ਤਸ਼ੱਦਦ ਪਹਿਲਾਂ ਨਾਲੋਂ ਵੀ ਭੈੜਾ ਆਇਆ ਤਾਂ ਆਇਆ ਸੀ। ਕੁਛ ਨਹੀਂ, ਇਹਦੇ ਜ਼ਿੰਦਗੀ ਦਾ ਕੋਈ ਹਾਲ ਨਹੀਂ। ਹੁਣ ਤੂੰ ਦੇਖ ਲਾ ਆ ਪਿੱਛੇ ਦੇ ਬੱਸ ਵਾਲੀ ਉਹ ਮੁੰਡਾ ਥੱਲੇ ਆ, ਆਪਣਾ ਸ਼ਾਹਬਾਜ਼ ਜਿਹੜਾ ਗਾਣੇ ਲਿਖਦਾ ਸੀ, ਪਹਿਲਾਂ ਦਾ ਭਰਾ ਮਰਿਆ, ਗਾਮੇ ਦਾ ਭਰਾ ਸ਼ਾਹਬਾਜ਼, ਉਹ ਵਿਚਾਰਾ ਮਾਰ ਦਿੱਤਾ ਬੱਸ ਡਰਾਈਵਰ ਨੇ। ਹੁਣ ਉਹਦੇ ਵਿੱਚ ਵੀ ਤਾਂ ਇਹੀ ਦੱਸਦੇ ਵੀ ਓਵਰ ਸਪੀਡਿੰਗ ਇੰਨੀ ਜ਼ਿਆਦਾ, ਪਹਿਲਾਂ ਵੀ ਆਪਾਂ ਗੱਲ ਕਰਦੇ ਹਟੇ ਆ PRTC ਦੀ, ਹਨਾ। ਉਹਦੇ ਵਿੱਚ ਵੀ ਦੇਖੋ ਕਿ ਪੰਜਾਬ ਸਰਕਾਰ ਜਦੋਂ ਆਈ ਆ 4.5 ਸਾਲ ਦੇ ਵਿੱਚ, ਇਹਨਾਂ ਨੇ ਹੁਣ ਪਹਿਲਾਂ ਆਪਾਂ ਥਰਮਲ ਪਲਾਂਟ ਦੀ ਗੱਲ ਕਰਦੇ ਸੀ, ਵਿੱਤ ਮੰਤਰੀ ਮਨਪ੍ਰੀਤ ਬਾਦਲ ਕਹਿੰਦਾ ਸੀ ਵੀ ਬਠਿੰਡੇ ਦਾ ਧੂਆਂ ਮੈਂ ਰੋਕਣ ਨਹੀਂ ਦੇਣਾ। ਇਸੇ ਬੰਦੇ ਨੇ ਉੱਥੇ ਜਦੋਂ ਸਾਈਨ ਕੀਤੇ ਆ
ਢਾਉਣ ਦੇ ਲਈ ਵੀ ਬਿਲਕੁਲ ਇਸੇ ਤਰ੍ਹਾਂ ਦੀਆਂ ਟਰਾਂਸਪੋਰਟ ਨੀਤੀਆਂ ਦੀ ਨਹੀਂ ਕਿਹਾ ਸੀ ਵੀ ਅਗਲੇ 5 ਮਹੀਨਿਆਂ ਦੇ ਵਿੱਚ ਅਸੀਂ ਟਰਾਂਸਪੋਰਟ ਨੀਤੀ ਲੈ ਕੇ ਆਉਣੀ ਆ। 5 ਸਾਲ ਹੋ ਗਿਆ ਤਾਂ ਅਜੇ ਤੱਕ ਇਹਨਾਂ ਕੋਲ ਕੋਈ ਨੀਤੀ ਨਹੀਂ ਬਣੀ। ਆ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਆ ਇੰਨੀ ਗੁੰਡਾਗਰਦੀ ਕਰਦੇ ਆ, ਹੁਣ ਇੱਕ ਦੂਜੇ ਤੋਂ ਭੱਜ ਨੱਠ ਕੇ ਵੀ ਸਾਡੀ ਸਵਾਰੀ ਦੂਜਾ ਬੰਦਾ ਨਾ ਚੱਕ ਲਵੇ। ਉਹਦੇ ਵਿੱਚ ਹੁਣ ਜਿਹੜੇ ਇਦਾਂ ਦੇ ਵਿਚਾਰੇ ਜਿਹੜੇ ਲੋਕ ਆ, ਜਿਹੜੇ ਅਣਜਾਣ ਲੋਕ ਜਾਂ ਨਿਹੱਥੇ ਆ, ਅਣਭੋਲ ਆ, ਉਹ ਬੰਦੇ ਜਿਹੜੇ ਆ ਉਹ ਵਿੱਚ ਆ ਜਾਂਦੇ ਆ ਕੈਚ ਦੇ ਉਹਦੇ। ਆਮ ਜਨਤਾ ਹੀ ਜਾਣਦੀ ਨਹੀਂ ਕੀਮਤ ਇਹਨਾਂ ਨੂੰ ਆਪਣੇ ਟਾਈਮ ਆ ਤਾਂ ਸ਼ਹਿਬਾਜ਼ ਚਲੋ ਇਹਨੂੰ ਦੁਨੀਆ ਜਾਣਦੀ ਸੀਗੀ, ਇਹਦੇ ਕਰਕੇ ਦੁੱਖ ਵੀ ਮਨਾਇਆ, ਸਾਰਿਆਂ ਨੂੰ ਹੋਣਾ ਵੀ ਚਾਹੀਦਾ। ਜਦੋਂ ਕੋਈ ਇੱਕ ਜਿਹੜਾ ਬੰਦਾ ਜਿਹਨੂੰ ਲੋਕ ਜਾਣਦੇ ਪਛਾਣਦੇ ਉਹਦੇ ਨਾਲ ਇਦਾਂ ਹੋ ਸਕਦੀ ਆ, ਤੂੰ ਨਾ ਬਾਰੇ ਭੋਲਿਆਂ ਲੋਕਾਂ ਬਾਰੇ ਸੋਚ ਕੇ ਦੇ ਜਿਨ੍ਹਾਂ ਦੀ ਜਾਣ ਪਛਾਣੇ ਕੋਈ ਨਹੀਂ। ਕਿਸੇ ਨੂੰ ਕੀ ਪਤਾ ਮਾਸਟਰਾ ਕਿੰਨੇ ਲੋਕ ਜ਼ਖਮੀ ਹੁੰਦੇ ਆ ਜਾਂ ਮਰਦੇ ਆ ਬੱਸਾਂ ਰਾਹੀਂ ਜਾਂ ਟਰੱਕਾਂ ਰਾਹੀਂ ਜਾਂ ਕੋਈ ਹੋਰ ਸਾਧਨਾਂ ਰਾਹੀਂ, ਕੋਈ ਹੈ ਕੋਈ ਬੰਦੇ ਤੇ ਤਾਇਆ ਚਲੋ ਹੁਣ ਦਾ ਡਾਟਾ ਤਾਂ ਆਪਾਂ ਬਾਅਦ ਚ ਗੱਲ ਕਰਾਂਗੇ। 2014 ਤੋਂ 2018 ਦੀ ਆਪਾਂ ਜੇ ਰਿਪੋਰਟ ਕੱਢੀਏ, ਇਹ ਮੇਰੀ ਨਹੀਂ ਸਾਰੇ ਵਰਲਡ ਦੀ, ਸਾਊਥ ਏਸ਼ੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਸੜਕ ਦੇ ਵਿੱਚ ਦੁਰਘਟਨਾ ਹੁੰਦੀਆਂ ਇੰਡੀਆ 'ਚ ਹੁੰਦੀਆਂ। ਤੇ ਸਾਡੇ ਸਾਡੇ ਹੁਣ ਇੰਡੀਆ 'ਚ ਹੋਣ ਲੱਗ ਗਏ। ਪੰਜਾਬ ਦੀ ਸਥਿਤੀ ਇਹ ਆ ਬਈ 2014 ਤੋਂ ਲੈ ਕੇ 2018 ਤੱਕ ਹਰ ਸਾਲ 4,500 ਬੰਦਾ ਬੱਸ ਹਾਦਸਿਆਂ 'ਚ ਮਰਦਾ ਹਰ ਸਾਲ। ਇੰਨੇ ਤਾਂ ਕਰੋਨਾ ਨਾਲ ਨਹੀਂ ਮਰੇ ਹੋਣੇ ਉੱਥੇ। ਤੇ ਇੱਕ ਸਾਲ ਤਾਂ ਇਹਨਾਂ ਵਿੱਚ 2016 ਸ਼ਾਇਦ ਇਦਾਂ ਦਾ ਵੀ ਆਇਆ, 5,000 ਨੂੰ ਵੀ ਗਿਣਤੀ ਟੱਪੀ ਆ। ਤੁਸੀਂ ਇਹ ਤੋਂ ਅੰਦਾਜ਼ਾ ਲਾਓ। ਹੁਣ ਉਹ ਕੌਣ ਬੰਦੇ ਮਾਰਦੇ ਆ? ਸਾਈਕਲ ਦੇ ਵਿੱਚ ਸਾਈਕਲ ਟਕਰਾਉਂਦਾ, ਸਕੂਟਰ ਟਕਰਾਉਂਦਾ, ਉਹ ਥੋੜੀ ਬੰਦਾ ਮਾਰਦਾ। ਇਹ ਬੱਸਾਂ ਵਾਲੇ, ਟਰੱਕਾਂ ਵਾਲੇ ਇੰਨਾ ਓਵਰ ਸਪੀਡਿੰਗ ਕਰਦੇ ਆ। ਉਹ ਸਾਰੇ ਟਰੱਕਾਂ ਵਾਲੇ ਇੱਕੋ ਜਿਹੇ ਨਹੀਂ ਹੁੰਦੇ ਅਮਲੀਆ। ਨਹੀਂ ਮੈਂ ਜਾਂ ਤੂੰ ਤਾਂ ਨਹੀਂ ਪੀਪੂ ਕੇ ਚਲਾਉਂਦਾ? ਨਹੀਂ ਚਲਾ ਕੇ ਪੀ ਲਈ ਦੀ ਤਾਂ ਆਇਆ ਸਾਂ ਜਦੋਂ ਟਾਈਮ ਲੱਗੇ, ਪੀ ਕੇ ਨਹੀਂ ਚਲਾਈ ਕਦੇ। ਆਹ ਗੱਲ ਦੇ ਸਿਆਣੀਆਂ ਨੂੰ ਬੁਰੀ ਤੂੰ ਸੇ ਕਾਹਨੂੰ ਤਾਂ ਵੀ ਕੀਤੇ ਹੋਣੇ ਆ, ਇੰਨੇ ਚਿਰ ਹੋ ਗਿਆ ਚਲਾਉਂਦੇ ਨੂੰ ਤੈਨੂੰ। ਨਾ ਤਾਂ ਆਇਆ ਸਾਂ ਕੁਦਰਤੀ ਕਹਿ ਲਾ, ਹਜੇ ਤੱਕ ਤਾਂ ਉਸ ਰੱਬ ਦੀ ਮਿਹਰ ਆ, ਗਾਹਾਂ ਪਤਾ ਨਹੀਂ ਕੱਲ ਦਾ। ਪਰ ਉਹ ਤੈ ਉਸ ਸਥਿਤੀ ਇਦਾਂ ਦੀ ਬਣਾਈ ਉਹ ਸਰਕਾਰਾਂ ਨੇ। ਇੱਥੇ ਫੇਰ ਆਪਾਂ ਗੱਲ ਕਰਦੇ ਆ, ਹੁਣ ਜਦੋਂ ਪਤਾ ਆ ਵੀ ਇੱਕ ਲੋਡ ਤੋਂ ਬਾਅਦ ਮੇਰੇ ਇੰਨੇ ਪੈਸੇ ਬਣਨੇ ਆ, ਤੇ ਇੱਕ ਲੋਡ ਤੋਂ ਬਾਅਦ ਜੇ ਮੈਂ 2 ਦਿਨਾਂ ਦੇ ਵਿੱਚ ਲੋਡ ਲਾਉਂਗਾ ਤਾਂ ਪੈਸੇ ਬਚਣੇ ਆ। ਹੁਣ ਉਹਦੇ ਵਿੱਚ ਆਪੇ ਨਸ਼ਾ ਕਰਕੇ ਕਰਨਾ। ਹੁਣ ਆਪਾਂ ਜਿਹੜੀਆਂ ਬੱਸਾਂ ਦੀ ਗੱਲ ਕਰਦੇ ਆ, ਬੱਸਾਂ ਦੇ ਵਿੱਚ ਪਤਾ ਆ ਉਹਨੂੰ ਪਹਿਲਾਂ ਹੀ ਕਿਹਾ ਆ ਵੀ 15 ਮਿੰਟ ਮਿਲਣੇ ਤੈਨੂੰ ਬੱਸ ਅੱਡੇ ਦੇ ਉੱਤੇ। ਜੇ ਤੂੰ 15 ਮਿੰਟਾਂ ਦੇ ਵਿੱਚ ਨਾ ਪਹੁੰਚਿਆ, ਅਗਲੀ ਬੱਸ ਨੇ ਆ ਕੇ ਖੜ ਜਾਣਾ, ਤੇਰਾ ਰੂਟ ਜਿਹੜਾ ਆ ਜਾਂਦਾ ਲੱਗਾ, ਤੂੰ ਬਿਨਾਂ ਸਵਾਰੀਆਂ ਤੋਂ ਜਾਊਂਗਾ। ਤੇ ਜਿਹੜੇ ਪ੍ਰਾਈਵੇਟ ਪ੍ਰੈਸ਼ਰ ਜ਼ਿਆਦਾ ਆ ਤੇ ਉਹਨਾਂ ਦੀਆਂ ਤਨਖਾਹਾਂ ਤਾਂ ਬਹੁਤ ਘੱਟ ਆ, 2,000 3,000 ਤਨਖਾਹ ਆ। ਬਾਕੀ ਹੁੰਦਾ ਜਿਹੜੇ ਪ੍ਰਾਈਵੇਟ ਜਿਹੜੇ ਕੰਡਕਟਰ ਬੱਸ ਡਰਾਈਵਰ ਆ, ਇਹਨਾਂ ਨੂੰ ਝੋਲਾ ਹੁੰਦਾ, ਝੋਲੇ ਦੇ ਵਿੱਚੋਂ ਜਿੰਨੇ ਪੈਸੇ ਕਮਾਏ ਉਹ ਚੋਂ ਕਮਿਸ਼ਨ ਦਿੰਦੇ ਆ। ਹੁਣ ਜਦੋਂ ਸਵਾਰੀਆਂ ਹੀ ਨਾ ਚੱਕੋ ਹੋਈਆਂ, ਕਮਿਸ਼ਨ ਕਿੱਥੋਂ ਹੋਣਾ? ਉਹ ਫਿਰ ਉਹਨਾਂ ਨੂੰ ਫਿਕਰ ਪਿਆ ਹੁੰਦਾ ਵੀ ਅਸੀਂ ਜਾ ਕੇ ਬੱਸ ਲਾਈਏ ਛੇਤੀ ਤੋਂ ਛੇਤੀ ਤਾਂ ਕਿ ਸਾਡੀ ਕਮਾਈ ਹੋਵੇ, ਦਿਹਾੜੀ ਦੱਪਾ ਸਾਡਾ ਚੱਲਦਾ। ਜਿਹੜੇ ਤਾਂ ਮਾਲਕ ਆ ਉਹ ਤਾਂ ਬੈਠੇ ਆ। ਹੁਣ ਉਹਨਾਂ ਨੂੰ ਆਪੇ ਲੋਕਾਂ ਨੇ ਫਿਰ ਉਹਨਾਂ ਨੂੰ ਮਾਰਨ ਦੇ ਵਿੱਚ ਵੀ ਕੋਈ ਨਹੀਂ ਹੁੰਦਾ। ਇੱਕ ਹੋਰ ਵੀ ਗੱਲ ਮਾਸਟਰ, ਚਲੋ ਐਕਸੀਡੈਂਟ ਵੀ ਹੋ ਗਿਆ, ਹੁਣ ਬਾਹਰਲੇ ਮੁਲਕਾਂ ਵਿੱਚ ਨਾ ਕੋਈ ਕਾਰ ਵੱਜ ਜਾਂਦੀ ਕਿਸੇ ਦੇ ਨਾ, ਤਾਂ ਅਗਲਾ ਉਸ ਬੰਦੇ ਨੂੰ ਹਸਪਤਾਲ ਚੱਕ ਕੇ ਲੈ ਜਾਂਦਾ, ਚਾਹਨੀ ਤੇ ਐਂਬੂਲੈਂਸ ਆ ਜਾਂਦੀ ਆ। ਸਾਡੇ ਕੀ ਹੁੰਦਾ, ਸਾਡੇ ਕਿਸੇ ਦੀ ਕਾਰ ਟਰੱਕ 'ਚ ਵੱਜਾ ਨਾ, ਉਹਨੂੰ ਉੱਥੇ ਪਿਆ ਰਹਿੰਦਾ, ਚਾਹੇ ਜ਼ਖਮੀ ਹੋਇਆ ਚਾਹੇ ਮਰਿਆ ਪਿਆ, ਕੋਈ ਪੁੱਛਦਾ? ਉਹ ਜੇ ਨਹੀਂ ਵੀ ਮਰਿਆ ਤਾਂ ਉੱਥੇ ਪਿਆ ਮਰ ਜਾਂਦਾ। ਅੱਜ ਕੱਲ ਨਵੀਂ ਬਿਮਾਰੀ ਚੱਲੀ ਓ ਆ, ਸਾਰੇ ਫੋਨ ਕੱਢ ਕੇ ਉਹਨੂੰ ਦੇਖਣ ਲੱਗ ਪੈਂਦੇ ਆ, ਚੱਕਣਾ ਤਾਂ ਕੀ ਨਹੀਂ ਆ, ਨਵੇਂ ਵੀਡੀਓ ਬਣਾਈ ਜਾਂਦੇ ਆ, ਫੇਸਬੁੱਕ ਤੇ ਪਾਈ ਜਾਂਦੇ ਆ। ਅੱਜ ਕੱਲ ਬੰਦੇ ਨਾਲ ਫਿਕਰ ਹੀ ਨਹੀਂ ਕਿਸੇ ਨੂੰ। ਕੁਝ ਨਹੀਂ ਹਾਲ ਜਾ ਰਿਹਾ, ਬਹੁਤ ਜ਼ਿਆਦਾ ਚਿੰਤਾਜਨਕ ਸਥਿਤੀ ਆ ਤਾਇਆ। ਪਰ ਖੈਰ ਇਹੀ ਆਸ ਅਸੀਂ ਕਰਦੇ ਹਾਂ ਵੀ ਵਧੀਆ ਭਵਿੱਖ ਹੋਵੇ, ਲੋਕ ਜਿਹੜੇ ਆ ਚੰਗਾ ਜੀਵਨ ਜੀਣ। ਤੁਹਾਨੂੰ ਦੱਸਾਂ ਮਾਸਟਰ, ਜੇ ਨਾ ਅੱਜ ਤੋਂ 20-25 ਸਾਲ ਪਹਿਲਾਂ ਦੀ ਗੱਲ ਹੁੰਦੀ ਨਾ, ਮੈਂ ਸੱਚੀ ਮੁੱਚੀ ਮੈਂ ਪਛਤਾਉਣਾ ਗਈ ਭਾਈ, ਮੈਂ ਤਾਂ ਬਾਹਰ ਚੱਲ ਜਾਣਾ ਹਨਾ। ਕੀ ਕਰਨਾ ਇਸ ਮੁਲਕ ਵਿੱਚ? ਕਈ ਵਾਰੀ ਮਨ ਇੰਨਾ ਉਦਾਸ ਹੋ ਜਾਂਦਾ, ਇਹ ਕਰਪਸ਼ਨ ਦੇਖ ਕੇ, ਇਹ ਪੁਲਿਸ ਦੇ ਰੰਗ ਦੇਖ ਕੇ, ਕਿਸਾਨਾਂ ਨੂੰ ਕੁੱਟ ਪੈਂਦੀ ਦੇਖ ਕੇ, ਮਾਸਟਰਾਂ ਨੂੰ ਕੁੱਟ ਪੈਂਦੀ ਦੇਖ ਕੇ। ਹੁਣ ਕਿਸਾਨਾਂ ਦਾ ਕੀ ਹਾਲ ਹੋ ਰਿਹਾ, ਉਹ ਸਾਡੀ ਆਪਣੀ ਸਰਕਾਰ ਨਹੀਂ ਇਹਨਾਂ ਬਾਰੇ ਕੁਛ ਸੋਚਦੀ। ਇਹ ਮੁਲਕ ਦਾ ਯਾਰ ਬਣੂਗਾ ਕੀ? ਮੈਨੂੰ ਤਾਂ ਬੜਾ ਫਿਕਰ ਵਾ। ਅਸੀਂ ਤਾਂ ਆਪਣੀ ਜ਼ਿੰਦਗੀ ਕਢਾ ਲਈ, ਪਰ ਜਿਹੜੇ ਗਾਹ ਨਿਕਲ ਨਿਆਣੇ ਆ ਇਹ ਕੀ ਕਰਨਗੇ? ਹੁਣ ਲੋਕਾਂ ਨੂੰ ਸੋਚਣਾ ਪੈਣਾ। ਬਿਲਕੁਲ ਪੀਤੂ ਸਿਆ, ਆਹ ਸਮਾਂ ਆ, ਔਰ ਬਿਲਕੁਲ ਲੋਕਾਂ ਨੂੰ ਸੋਚਣਾ ਪੈਣਾ। ਬਿਲਕੁਲ ਤਾਂ ਹੈ, ਪਰ ਇਹ ਸ਼ੁਰੂ ਤਾਂ ਆਪਾਂ ਨੂੰ ਕਰਨਾ ਪੈਣਾ ਵੀ ਲੋਕਾਂ ਨੂੰ ਦਸੀਏ, ਅਵੇਅਰ ਕਰੀਏ ਵੀ ਨਸ਼ਿਆਂ ਦੇ ਉੱਤੇ ਨਾ ਵਿਕੀਏ। ਤੇ ਹੁਣ ਇਹ ਤੋਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ ਵੀ ਅਮਲੀ ਜਿਹੜਾ ਆ ਪਹਿਲਾਂ ਤਖਈਆ ਕਰ ਲਵੇ
ਵੀ ਐਤਕੀ ਵੋਟ ਇਹਨੇ ਕੈਪਟਨਾਂ ਨੂੰ ਪਾਉਣੀ ਆ ਜਾਂ ਇਹਨੇ ਬਾਦਲਾਂ ਨੂੰ ਪਾਉਣੀ ਆ ਜਾਂ ਇਹਨੇ ਧਰਮਵੀਰ ਗਾਂਧੀ ਨੂੰ ਪਾਉਣੀ ਆ। ਤੇ ਹੁਣ ਆਪ ਸੋਚਣਾ ਤੁਸੀਂ। ਲੈ ਵੀ ਅਮਲੀਆ, ਅੱਜ ਸਭਾ 'ਚ ਬੈਠੇ ਆਪਾਂ, ਹੁਣ ਸਾਨੂੰ ਦੱਸ ਦੇ ਤੇ ਵੋਟ ਕਿੱਧਰ ਪਾਉਣੀ ਆ। ਹੱਕ ਦਾ ਪਾਸਾ ਲੈਣਾ ਕਿਦਾ ਮੁੜ ਕੇ ਇੱਥੇ ਬਾਦਲ ਦਾ ਹੱਥ ਘੁੱਟਣਾ। ਤਾਇਆ ਗੱਲ ਤੇਰੀ ਸੁਣ ਲਾ ਮੇਰੀ ਇੱਕ, ਅਸੀਂ ਘੁੰਮਦੇ ਆ ਸਾਰੇ ਪਾਸੇ, ਨਜ਼ਾਰੇ ਲੈਣੇ ਜਿੱਦਾਂ ਲੀਡਰ ਸਾਨੂੰ ਦਵਾਉਂਦੇ, ਠੀਕ ਆ। ਪਰ ਐਂਡ ਦੇ ਵਿੱਚ ਇਸ ਵਾਰ ਨਹੀਂ ਆਪਾਂ ਵਿਕਣਾ, ਤੈਨੂੰ ਸਹੀ ਗੱਲ ਦੱਸਾਂ। ਐਂਡ ਵਿੱਚ ਮੋਹਰ ਹੱਕ ਸੱਚ ਦੀ ਲੱਗੂਗੀ ਤੇ ਪੂਰੀ ਹੱਕ ਸੱਚ ਦੀ ਲੱਗੂਗੀ, ਕੋਈ ਨਸ਼ਾ ਨਹੀਂ, ਕੋਈ ਲਾਲਚ ਨਹੀਂ। ਲੈ ਵੀ ਮਾਸਟਰਾ, ਹਾਂ। ਆਪਾਂ ਵੀ ਕਹਿਤਾ ਹੀ ਬਥੇਰਾ ਹੋ ਗਿਆ, ਵੋਟ ਜਾਊਗੀ ਸੱਚ ਤੇ ਹੱਕ ਨੂੰ। ਨਹੀਂ ਇਹ ਬਹੁਤ ਵਧੀਆ। ਤਾਂ ਐਸੇ ਸਹਿਮਤ ਆ ਤੁਹਾਡੀ ਗੱਲ ਨਾਲ। ਜਿੱਥੇ ਇੰਨੇ ਬੰਦੇ ਸਹਿਮਤ ਆ ਮਾਸਟਰਾ, ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ। ਬਿਲਕੁਲ, ਵੋਟ ਹੱਕ ਦੇ ਸੱਚ ਨੂੰ ਪਵੇ। ਬਿਲਕੁਲ ਬਿਲਕੁਲ। ਤੇ ਜੇ ਸਾਰੇ ਪੰਜਾਬ ਦੇ ਲੋਕ ਇੱਦਾਂ ਤਖਈਆ ਕਰ ਲੈਣ ਤਾਂ ਆਪਣੇ ਹਾਲਾਤ ਬਦਲਣ ਨੂੰ ਟਾਈਮ ਨਹੀਂ ਦੇਰ ਨਹੀਂ ਲੱਗਣੀ। ਬਿਲਕੁਲ।